ਤੇ ਉਹ ਤੁਸੀਂ ਇਹਨਾਂ ਨੂੰ ਐਂ ਬੜਾ ਇਸ਼ਾਰਾ ਕਰ ਰਹੇ ਲੰਮਕੀ ਕਰ ਰਹੇ ਉਹ ਐਂ ਨਹੀਂ ਕੁਝ ਕਰ ਰਹੇ ਸੀ ਸਪਾਰੀ ਸੀ ਹਾਂਜੀ ਤੁਹਾਨੂੰ ਐਂ ਇਸ਼ਾਰਾ ਕੀਤਾ ਸੀ ਬਾਂਦਰ ਨਹੀਂ ਯਾਦ ਉਹ ਕਿਹੜੀ ਜਗ੍ਹਾ ਤੇ ਸੀ? ਜਿੱਥੇ ਤੁਸੀਂ ਮੇਰੇ ਉਸਤਾਦ ਸੀ ਜੀ ਹਾਂ ਤੇ ਮੈਂ ਤੁਹਾਡੇ ਕੋਲ ਕੰਮ ਸਿੱਖਿਆ ਸੀ ਜੀ, ਬਾਅਦ 'ਚ ਤੁਸੀਂ ਮੇਰੇ ਉਸਤਾਦ ਬਣ ਗਏ ਸੀ। ਨਹੀਂ ਕਿ ਪਹਿਲੇ ਮੈਂ ਤੁਹਾਨੂੰ ਪੁੱਛਾਂਗਾ ਤੁਸੀਂ ਪਹਿਲੇ ਮੇਰੇ ਉਸਤਾਦ ਬਣੇ ਸੀ ਤੇ ਤੁਸੀਂ ਮੈਨੂੰ ਬੜਾ ਹਾਰਡ ਟਾਈਮ ਦਿੱਤਾ ਸੀ ਤੇ ਮੈਂ ਤੁਹਾਨੂੰ ਬੜੇ ਪਿਆਰ ਨਾਲ ਗੱਲ ਸਮਝਾਉਂਦਾ ਸੀ ਉਸਤਾਦ ਜੀ ਤੁਹਾਡੀ ਵਾਰੀ ਆ ਸਕਦੀ ਹੈ ਤੁਸੀਂ ਕਹਿੰਦੇ ਸੀ ਨਹੀਂ ਤੇ ਪਤਾ ਤੁਸੀਂ ਮੈਨੂੰ ਇੰਝ ਕਰੋ ਇੰਝ ਕਰੋ ਇੰਝ ਕਰੋ ਫਿਰ ਮੇਰੀ ਵਾਰੀ ਆਈ ਨਾ ਫਿਰ ਮੈਂ ਕੈਸਾ ਉਸਤਾਦ ਬਣਿਆ ਤੁਹਾਡੇ ਵਾਸਤੇ ਬਿਲਕੁਲ ਉਹੀ ਗੱਲ ਹੈ ਨਾ, ਕਹਿੰਦੇ ਨੇ ਕਿ ਜੈਸਾ ਕਰੋਗੇ ਵੈਸਾ ਭਰੋਗੇ। ਜੀ ਪਹਿਲੇ ਮੈਂ ਤੁਹਾਡਾ ਉਸਤਾਦ ਸੀ ਜੀ ਜੀ ਤੇ ਬਾਅਦ 'ਚ ਤੁਸੀਂ ਮੇਰੇ ਉਸਤਾਦ ਬਣ ਗਏ। ਦੇਖੋ ਨਾ ਮੈਂ ਤੁਹਾਨੂੰ ਤੰਗ ਤਾਂ ਨਹੀਂ ਕੀਤਾ ਨਾ ਜੀ ਬਿਲਕੁਲ ਤੁਸੀਂ ਮੈਨੂੰ ਬਹੁਤ ਤੰਗ ਕੀਤਾ ਸੀ ਸਹੀ ਬਾਤ ਹੈ। ਦੇਖੋ ਨਾ ਗੱਲਾਂ ਹੁਣ ਯਾਦ ਆ ਰਹੀਆਂ ਨਾ ਜੀ ਜੀ ਤੁਸੀਂ ਅਗਰ ਕਿਸੇ ਬੰਦੇ ਨੂੰ ਉੱਥੇ ਸ਼ਾਪ ਓਪਨ ਕਰਕੇ ਦੋ ਜੀ ਜੀ ਤਾਂ ਤੁਹਾਡੇ ਇੱਥੇ ਜਿੰਨੇ ਦੋਸਤ ਨੇ ਸਾਰੇ ਮਤਲਬ ਕਿ ਕੋਈ ਹੈਲਪ ਕਰ ਦੇਣ, ਜੀ ਜੀ ਕੋਈ ਆਪਣਾ ਕੋਈ ਉਹਨਾਂ ਸ਼ਾਪ ਵਾਸਤੇ, ਹਮ, ਤੇ ਮੇਰਾ ਖਿਆਲ ਹੈ ਕਾਫੀ ਬੰਦੇ ਹਿੱਸਾ ਲੈਂਦੇ ਇਸ ਚੀਜ਼ 'ਚ, ਨੇਕੀ ਦਾ ਕੰਮ ਹੈ। ਜੀ ਅਸਲਾਮ ਵਾਲੇਕਮ ਜੀ ਆਇਆਂ ਨੂੰ ਪੰਜਾਬੀ ਤਬਸਰੇ 'ਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ ਅੱਜ ਬੈਠੇ ਨੇ ਸਾਡੇ ਨਾਲ ਜੀ ਨਾਸਰ ਭਾਈ ਤਾਂ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਔਰ ਗੱਪਸ਼ਪ ਹੋਏਗੀ ਸਾਡੀ ਅਸਲਾਮ ਵਾਲੇਕਮ ਜੀ ਨਾਸਰ ਭਾਈ ਕੀ ਹਾਲ ਹੈ ਠੀਕ ਹੋ ਵਾਲੇਕੁਮ ਸਲਾਮ ਵਰਹਿਮਤੁਲਾਹਿ ਵਬਰਕਾਤੁਹੂ। ਪਾਹੁਰਮ ਤੁਸੀਂ ਸੁਣਾਓ ਠੀਕ ਠਾਕ ਹੋ? ਜੀ ਠੀਕ ਠਾਕ ਆ ਤੁਹਾਨੂੰ ਇਹ ਨਾਸਰ ਭਾਈ ਜੀ ਬਹੁਤ ਪਿਆਰੇ ਮੇਰੇ ਦੋਸਤ ਵੀ ਨੇ ਤੇ ਅਸੀਂ ਇਕੱਠੇ ਕੰਮ ਸ਼ਾਮ ਵੀ ਕੀਤਾ ਵਾ ਤੇ ਕਾਫੀ ਟਾਈਮ ਤੋਂ ਇਹਨਾਂ ਨਾਲ ਗੱਪਸ਼ਪ ਹੁੰਦੀ ਹੈ ਤੇ ਮਜ਼ਾਕ ਚੱਲਦਾ ਹੈ ਤੇ ਸੁਣਾਓ ਜੀ ਤੁਸੀਂ ਕੈਸਾ ਰਿਹਾ ਪਾਕਿਸਤਾਨ ਤੋਂ ਕਿੰਨਾ ਟਾਈਮ ਹੋਇਆ ਆ ਤਕਰੀਬਨ ਹੋ ਗਏ ਜੇ ਆਲਮੋਸਟ 25 ਈਅਰ ਹੋ ਗਏ। ਠੀਕ ਠੀਕ ਤੇ ਕੈਸਾ ਰਿਹਾ ਤੁਹਾਡਾ ਇੱਥੇ ਆ ਕੇ ਮਤਲਬ ਕੰਮ ਸ਼ਾਮ ਦਾ ਸਭ ਸਕੂਲ ਵਗੈਰਾ ਤੁਹਾਡਾ ਕਿਹੋ ਚੱਲਦਾ ਰਿਹਾ ਥੋੜਾ ਕੰਮ ਸ਼ਾਮ ਕੀਤਾ ਰਿਹਾ ਸਕੂਲ ਦੇ ਆਪਣੀ ਕੋਈ ਲਾਈਫ ਦੇ ਬਾਰੇ ਦੱਸੋਗੇ ਬਹੁਤ ਅੱਛਾ ਗੁਜ਼ਰਿਆ ਟਾਈਮ ਜੀ, ਤਕਰੀਬਨ ਟਾਈਮ ਤੇ ਬੜੀ ਤੇਜ਼ੀ ਨਾਲ ਗੁਜ਼ਰ ਗਿਆ ਵੇ ਤੇ ਇੰਝ ਹੀ ਲੱਗਦਾ ਜਿਵੇਂ ਤਕਰੀਬਨ ਇਹ ਸਮਝ ਲਓ ਕਿ ਕੋਈ ਮਤਲਬ ਕਿ ਸਾਲ ਡੇਢ ਹੀ ਹੋਇਆ ਤਕਰੀਬਨ ਜਾਂ 5 ਸਾਲ ਹੋਏ ਆਏ ਨੇ ਜੀ ਜੀ ਤੇ ਟਾਈਮ ਬਹੁਤ ਤੇਜ਼ੀ ਨਾਲ ਗੁਜ਼ਰਦਾ, ਪਤਾ ਨਹੀਂ ਲੱਗਦਾ ਵੀ ਇੱਥੇ ਜੀ। ਜੀ ਇਹ ਗੱਲਬਾਤ ਹੈ, ਤੁਸੀਂ ਸੁਣਾਓ ਠੀਕ ਠਾਕ ਤੁਸੀਂ ਕਿਹਦਾ ਅਲਹਮਦੁਲਿਲਾ ਐਕਸਪੀਰੀਅੰਸ ਕੀਤਾ ਜੀ? ਬਸ ਲਾਈਫ ਦਾ ਯਾਰ ਹਿੱਸਾ ਹੈ ਦੇਖੋ ਕੰਮ ਕੀਤਾ ਹੈ ਇੰਜੋਏ ਕੀਤਾ ਮਤਲਬ ਘੁੰਮਿਆ ਫਿਰਿਆ ਦੋਸਤਾਂ ਯਾਰਾਂ ਵਾਲੇ ਤੁਸੀਂ ਦੋਸਤ ਭਾਈ ਕਿਹੜੀ ਬਣੇ ਕਿਹੜੀ ਜਗ੍ਹਾ ਤੇ ਘੁੰਮੇ ਫਿਰੇ ਹੋ? ਅਮਰੀਕਾ 'ਚ ਕਾਫੀ ਜਗ੍ਹਾ ਘੁੰਮਿਆ ਹਾਂ ਪਾਕਿਸਤਾਨ ਵੀ ਘੁੰਮਿਆ ਜੀ ਜ਼ਿਆਦਾ ਤੋਂ ਜ਼ਿਆਦਾ ਮਤਲਬ ਕੈਨੇਡਾ 'ਚ ਗਏ ਹੋ ਜਾਂ ਡਿਫਰੈਂਟ ਸਟੇਟ ਵਿੱਚ ਕਿਹੜੀ ਕਿਹੜੀ ਮੌਕਾ ਮਿਲਿਆ ਹੈ ਘੁੰਮਣੇ ਦਾ ਫਿਰਨੇ ਦਾ? ਕਾਫੀ ਸਟੇਟਾਂ 'ਚ ਗਿਆ ਮੈਂ ਇੱਥੋਂ ਮਤਲਬ ਹਾਇਓ ਵੀ ਗਿਆ ਵਾਂ ਹਾਇਓ ਵੀ ਕਾਫੀ ਟਾਈਮ ਟਰਾਈ ਰੱਖਿਆ ਵਾਂ ਉਸ ਤੋਂ ਬਾਅਦ ਨਿਊ ਜਰਸੀ ਹੋ ਗਿਆ ਉਸ ਤੋਂ ਬਾਅਦ ਕੈਨੇਡਾ ਮੈਂ ਗਿਆ 3-4 ਦਫਾ ਤੇ ਪਾਕਿਸਤਾਨ ਮੇਰਾ ਮਤਲਬ ਹਰ 2 ਸਾਲ ਬਾਅਦ ਚੱਕਰ ਲੱਗਦਾ ਵੈ ਤੇ ਬੜਾ ਅੱਛੀ ਯਾਦਾਂ ਨੇ ਭਾਈ ਕਜ਼ਨ ਦੋਸਤ ਯਾਰ ਸਾਰੇ ਅੱਛੇ ਨੇ ਇੱਥੇ ਵੀ ਮਤਲਬ ਬਹੁਤ ਪਿਆਰੇ ਦੋਸਤ ਬਣੇ ਨੇ ਕੈਨੇਡਾ ਕਿ ਖਾਲੀ ਘੁੰਮਣ ਫਿਰਨ ਗਏ ਸੀ ਉਹ ਕਿ ਕੋਈ ਤੁਹਾਡੇ ਮਤਲਬ ਰਿਸ਼ਤੇਦਾਰ ਜਾਂ ਕਜ਼ਨ ਨੂੰ ਮਿਲ ਗਏ ਸੀ ਉਹ? ਜੀ ਜੀ ਬਿਲਕੁਲ ਮੇਰੇ ਕਜ਼ਨ ਹੈ ਉਹਦੇ ਕੋਲ ਜਾਈਦਾ ਹੈ ਉਸ ਤੋਂ ਬਾਅਦ ਫੈਮਿਲੀ ਨਾਲ ਜਾਈਦਾ ਅੱਛਾ ਟ੍ਰਿਪ ਕਰਕੇ ਆਈਦਾ ਮਤਲਬ ਸਮਰ ਟਾਈਮ ਨਾ ਨਾਗਰਾ ਫਾਲ ਦਾ ਪ੍ਰੋਗਰਾਮ ਬਣ ਗਿਆ ਕਿਤੇ ਹੋਰ ਪ੍ਰੋਗਰਾਮ ਜਾਣਾ ਪਿਲੋ ਵੀ ਚਲੋ ਯਾਰ ਕੈਨੇਡਾ ਚੱਲੀਏ ਮਤਲਬ ਨਜ਼ਦੀਕ ਹੈ 6 ਘੰਟੇ ਦਾ ਸਫ਼ਰ ਹੈ ਤੇ ਇੰਝ ਹੀ ਘੁੰਮਦੇ ਫਿਰਦੇ ਚਲੋ ਪਲਾਨ ਬਣ ਜਾਂਦਾ ਗਰਮੀਆਂ 'ਚ ਤੇ ਠੀਕ ਰਹਿੰਦਾ ਅੱਛਾ ਰਹਿੰਦਾ ਮਜ਼ਾ ਆਉਂਦਾ ਤੇ ਪਾਕਿਸਤਾਨ ਕਿਦੋਂ ਗਏ ਲਾਸਟ ਟਾਈਮ? ਪਾਕਿਸਤਾਨ ਆਲਮੋਸਟ ਯਾਰ 1.5 ਸਾਲ ਹੋ ਗਿਆ ਲੇਕਿਨ ਹੈ ਕਿ ਮੈਂ ਪਿੱਛੇ ਹਰ ਸਾਲ ਬਾਅਦ ਜਾ ਰਿਹਾ ਸੀ ਲੇਕਿਨ ਕੋਈ 1.5 ਸਾਲ ਹੋ ਗਿਆ ਨਹੀਂ ਜਾਣ ਹੋਇਆ ਤੇ ਥੋੜੀ ਮਸਰੂਫੀਆਤ ਨਾਲ ਤੇ ਇਨਸ਼ਾਅੱਲਾ ਫਿਰ ਹੋਰ ਕਿਸ ਚੀਜ਼ ਦਾ ਸ਼ੌਕ ਰੱਖਦੇ ਹੋ ਹੋਰ ਘੁੰਮਣੇ ਫਿਰਨੇ ਤੋਂ ਇਲਾਵਾ? ਕੋਈ ਕਿਸੇ ਜਾਨਵਰ ਦਾ ਸ਼ੌਕ? ਦੇਖੋ ਯਾਰ ਸ਼ੌਕ ਤੇ ਹਰ ਬੰਦੇ ਦਾ ਸ਼ੌਕ ਹੁੰਦਾ ਮੈਂ ਪਾਕਿਸਤਾਨ ਸੀ ਤੇ ਉੱਥੇ ਮੈਂ ਸ਼ੌਕ ਕਾਫੀ ਕੀਤੇ ਨੇ ਇੱਥੇ ਮਤਲਬ ਗੱਡੀ ਦਾ ਹੀ ਸ਼ੌਕ ਹੈ ਮੈਨੂੰ ਬਹੁਤ ਸਾਰਾ ਮੈਂ ਗੱਡੀਆਂ ਕਾਫੀ ਸ਼ੌਕ ਮਤਲਬ ਕਿਹੜੇ ਸ਼ੌਕ? ਕਿਸ ਚੀਜ਼ ਦੇ? ਸ਼ੌਕ ਮਤਲਬ ਉਹੀ ਦੱਸ ਰਿਹਾ ਨਾ ਕਿ ਮੈਂ ਇੱਥੇ ਮੈਨੂੰ ਗੱਡੀਆਂ ਦਾ ਸ਼ੌਕ ਹੈ ਬਹੁਤ ਅੱਛੀ ਕ੍ਰਿਕਟ ਦਾ ਸ਼ੌਕ ਹੈ, ਕਿਤੇ ਜਾਨਵਰ ਰੱਖਣੇ ਦਾ ਸ਼ੌਕ ਹੈ, ਕੋਈ ਮਤਲਬ ਜਾਨਵਰ ਹਾਂਜੀ ਜਾਨਵਰਾਂ ਦਾ ਮਤਲਬ ਮੈਂ ਪਾਕਿਸਤਾਨ ਵੀ ਰੱਖੀ ਸੀ ਬੱਕਰੀ ਇੱਥੇ ਤਾਂ ਨਹੀਂ ਰੱਖੀ ਖੈਰ ਪਾਕਿਸਤਾਨ ਰੱਖੀ ਸੀ ਉਸ ਤੋਂ ਇਲਾਵਾ ਹੋਰ ਇਹ ਹੈ ਕਿ ਕ੍ਰਿਕਟ ਵਗੈਰਾ ਖੇਡਣ ਦਾ ਬਹੁਤ ਸ਼ੌਕ ਹੈ ਜੁਮੇ ਨੂੰ ਅਗਰ ਨਮਾਜ਼ ਪੜ੍ਹ ਕੇ ਨਾ ਅਗਰ ਟਾਈਮ ਮਿਲਦਾ ਤਾਂ ਘੰਟੇ ਦੋ ਲਗਾ ਕੇ ਚਲੋ ਕ੍ਰਿਕਟ ਖੇਡ ਲਓ ਥੋੜ੍ਹਾ ਸ਼ੂਗਰ ਲਗਾ ਲਓ ਹਾਰਡਬਾਲ ਦਾ ਬਹੁਤ ਸ਼ੌਕ ਹੈ ਮੈਂ ਆਪਣਾ ਕਪਤਾਨ ਰਹਿ ਚੁੱਕਿਆ ਵਾਂ ਅਤੇ ਟੀਮ ਬਣਾਈ ਰੱਖੀ ਹੈ ਬੜਾ ਅੱਛਾ ਟਾਈਮ ਗੁਜ਼ਰਿਆ ਤੁਸੀਂ ਆਪਣੀ ਮੈਂ ਤੁਸੀਂ ਸੁਣਿਆ ਤੁਹਾਡੇ ਕੋਲ ਤੁਸੀਂ ਬਾਡੀ ਬਿਲਡਿੰਗ ਵੀ ਕਰਦੇ ਹੋ ਆਪਣੇ? ਹਾਂ ਸ਼ੌਕ ਹੈ ਨਾ ਸ਼ੌਕ ਤੁਸੀਂ ਦੇਖੋ ਸ਼ੌਕ 'ਚ ਤੁਸੀਂ ਕੀ ਕਰਦੇ ਹੋ ਕਿ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਠੀਕ ਹੈ ਅਤੇ ਮੈਂ ਦੋਸਤਾਂ ਨਾਲ ਆਪਣੇ ਸ਼ੇਅਰ ਕੀਤੇ ਸੀ ਮੈਂ 3-4 ਦੋਸਤ ਨੇ ਇਕਰਾਮ ਭਾਈ ਹੋ ਗਏ ਮੁਦੱਸਰ ਭਾਈ ਹੋ ਗਏ ਉਸ ਤੋਂ ਬਾਅਦ ਤੁਸੀਂ ਵੀ ਹੋ ਗਏ ਨਾਸਰ ਭਾਈ ਹੋ ਗਏ ਤੁਸੀਂ ਉਸ ਤੋਂ ਬਾਅਦ ਫਖਰ ਭਾਈ ਸਾਡੇ ਨਾਲ ਬੜੇ ਪਿਆਰੇ ਦੋਸਤ ਨੇ ਅਤੇ ਉਹਨਾਂ ਨਾਲ ਖੈਰ ਜਿਮ ਨਹੀਂ ਕੀਤੀ ਹੈ ਮਾਸ਼ਾਅੱਲਾ ਉਹਨਾਂ ਦੀ ਸਿਹਤ ਇਤਨੀ ਅੱਛੀ ਹੈ ਸਾਨੂੰ ਜ਼ਰੂਰਤ ਨਹੀਂ ਪਈ ਉਹਨਾਂ ਨਾਲ ਲੇਕਿਨ ਇਹ ਕਿ ਹੋਰ ਕਾਫੀ ਸਾਰੇ ਇੰਜੋਏ ਕੀਤੇ ਘੁੰਮੇ ਫਿਰੇ ਹਾਂ ਤੁਸੀਂ ਸੁਣਾਓ ਪਾਕਿਸਤਾਨ ਗਏ ਸੀ ਸੁਣਿਆ ਚੱਕਰ ਲਗਾ ਕੇ ਆਏ ਹੋ ਪਾਕਿਸਤਾਨ ਤਕਰੀਬਨ ਆਲਮੋਸਟ 2 ਸਾਲ ਰਿਹਾ ਸੀ ਮੈਂ ਅੱਛਾ ਤੇ ਕਾਫੀ ਅੱਛਾ ਟਾਈਮ ਗੁਜ਼ਰਿਆ
ਤੇ ਕਾਫੀ ਘੁੰਮਣ ਫਿਰਿਆ ਸੀ ਮੈਂ, ਕਾਫੀ ਮਤਲਬ ਕਿ ਕੀ ਮਤਲਬ ਘਰ ਤੁਸੀਂ ਪਿੰਡ 'ਚ ਫਿਰਦੇ ਰਹੇ ਹੋ ਕਿ ਸ਼ਹਿਰ 'ਚ ਗਏ ਹੋ ਜਾਂ ਕਿੱਥੇ ਮਤਲਬ ਘੁੰਮਦੇ ਰਹੇ ਹੋ? ਆਪਣੇ ਇਲਾਕੇ 'ਚ, ਆਪਣਾ ਜਿਹੜਾ ਸਾਡਾ ਆਪਣਾ ਇਲਾਕਾ ਗੁਜਰਾਤ, ਠੀਕ 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 ਠੀਕ। ਗੁਜਰਾਤ ਵਿੱਚ ਜ਼ਿਆਦਾਤਰ ਰਿਹਾ। ਜ਼ਿਆਦਾ ਸ਼ਹਿਰਾਂ ਵਿੱਚ ਘੁੰਮਣੇ ਫਿਰਨ ਦਾ ਸ਼ੌਕ ਨਹੀਂ ਹੈ ਵੀ। ਹੂੰ। ਤੁਹਾਨੂੰ ਪਤਾ ਹੈ ਪਾਕਿਸਤਾਨ ਦੇ ਜਿਹੜੇ ਸ਼ਹਿਰ ਨੇ ਉਹਨਾਂ ਨਾਲੋਂ ਜ਼ਿਆਦਾ ਪਿੰਡ ਸਹੀ ਨੇ ਪਾਕਿਸਤਾਨ ਦੇ। ਅੱਛਾ। ਤੇ ਤੁਸੀਂ ਆਪਣੇ ਕੋਈ ਪਿੰਡ ਦੀ ਸਾਨੂੰ ਸਗੋਂ ਗੱਲਬਾਤ ਸੁਣਾਓ, ਤੁਸੀਂ ਮਤਲਬ ਤਾਂ ਕੀ ਰੱਖਿਆ, ਕੋਈ ਜਾਨਵਰ ਵਗੈਰਾ ਰੱਖਿਆ, ਕੋਈ ਸ਼ੌਕ ਕੀਤਾ ਆਪਣਾ ਉੱਥੇ? ਤਕਰੀਬਨ ਕੋਈ ਜ਼ਿਆਦਾ ਜਾਨਵਰ ਤੇ ਰੱਖੇ ਆ ਵੀ। ਜੀ ਜੀ। ਉਂਝ ਇੱਕ ਤਕਰੀਬਨ ਬੱਕਰੀ ਲੈ ਲਈ ਸੀ, 2 ਬੱਕਰੀਆਂ ਐਵੇਂ ਹੀ, ਮਤਲਬ ਕਿ ਉਹ ਜਿਹੜੇ ਮਤਲਬ ਬੱਕਰੀਆਂ ਵਾਲੇ ਵਪਾਰੀ ਉਹਨਾਂ 'ਚ ਬਹਿੰਦਾ ਸੀ ਤੇ ਇੰਝ ਹੀ ਸੌਦਾ ਕਰ ਲਿਆ। 2 ਅੱਛਾ। ਬੱਕਰੀਆਂ ਲੈ ਲਈਆਂ ਸੀ ਹੂੰ ਤੇ ਹੋਰ ਇਸ ਤੋਂ ਇਲਾਵਾ ਤੇ ਨਹੀਂ। ਹੂੰ। ਜੀ ਤੁਹਾਨੂੰ ਕਿਸੇ ਵਾਲੇ ਕਿਹੜਾ ਜਾਨਵਰ, ਬੱਕਰੀ ਪਸੰਦ ਹੈ ਕਿ ਨਹੀਂ ਪਸੰਦ? ਬਹੁਤ ਪਸੰਦ ਹੈ। ਬੱਕਰੀ ਹੋਵੇ ਨਾ, ਬੀਤਲ ਬੱਕਰੀ ਹੋਵੇ, ਮਾਸ਼ਾਅੱਲਾ ਉਹਦੀ ਬਣਿਆ ਸੁਣਿਆ ਉਹ ਅੱਛੀ ਹੁੰਦੀ ਹੈ, ਨਸਲੀ ਹੁੰਦੀ ਹੈ ਨਾ। ਤੇ ਦੂਸਰੀਆਂ ਬੱਕਰੀਆਂ ਵੀ ਠੀਕ ਹੁੰਦੀਆਂ ਨੇ, ਲੇਕਿਨ ਇਹ ਕਿ ਬੀਤਲ ਬੱਕਰੀ ਦਾ ਮੈਨੂੰ ਬਹੁਤ ਸ਼ੌਕ ਹੈ। ਤੁਹਾਨੂੰ ਕੋਈ ਇਤਫਾਕ ਹੋਇਆ ਇਸ ਚੀਜ਼ ਦਾ? ਬਿਲਕੁਲ ਜੀ, ਮੈਂ ਜਿਹੜੀ 2 ਬੱਕਰੀਆਂ ਰੱਖੀਆਂ ਸੀ ਉਹ ਬੀਤਲ ਸੀ। ਜੀ ਜੀ। ਤੇ ਮਾਸ਼ਾਅੱਲਾ ਇੱਕ ਬੰਦਾ ਕਹਿੰਦਾ ਕਿ ਕੋਈ ਵੀ ਤੁਸੀਂ ਆਪਣਾ ਜਾਨਵਰ ਰੱਖ ਲਓ ਤੇ ਅੱਛਾ ਟਾਈਮ ਗੁਜ਼ਰਦਾ ਹੈ, ਹੂੰ। ਬੰਦਾ ਬਿਜ਼ੀ ਰਹਿੰਦਾ ਹੈ। ਜੀ ਜੀ। ਤੇ ਉਹਨਾਂ ਦੇ ਖਿਆਲ ਵਿੱਚ ਬੰਦਾ ਮਤਲਬ ਖਿਆਲ ਰੱਖਣੇ ਦੇ, ਉਹਨਾਂ ਦਾ ਖਿਆਲ ਰੱਖਦਾ ਹੈ ਤੇ ਇਸ ਤਰ੍ਹਾਂ ਅੱਛਾ ਟਾਈਮ ਗੁਜ਼ਰ ਜਾਂਦਾ। ਟਾਈਮ ਦਾ ਮਤਲਬ ਕਿ ਪਤਾ ਨਹੀਂ ਲੱਗਦਾ ਵੀ, ਬੋਰ ਨਹੀਂ ਹੁੰਦਾ ਬੰਦਾ, ਹੂੰ। ਬੰਦਾ ਬਿਜ਼ੀ ਰਹਿੰਦਾ ਜੀ। ਸਹੀ ਸਹੀ ਹੈ। ਜੀ ਹਾਂ। ਮਤਲਬ ਤੁਸੀਂ 2 ਸਾਲ ਪਾਕਿਸਤਾਨ ਰਹਿ ਕੇ ਆਏ ਤੇ ਹੋਰ ਉੱਥੇ ਪਾਕਿਸਤਾਨ 'ਚ ਕੀ ਕੀਤਾ? ਮਤਲਬ ਕਿਧਰੇ ਕੋਈ ਘੁੰਮਣ ਫਿਰਨ ਗਏ, ਕਿਧਰੇ ਹੋਰ ਮਰੀ ਵਗੈਰਾ ਅੱਗੇ ਪਿੱਛੇ ਕਿਧਰੇ ਗਏ? ਹੋਰ ਤੁਸੀਂ ਕੀ ਮਤਲਬ ਪਸੰਦ ਕਰਦੇ ਹੋ? ਪਾਕਿਸਤਾਨ ਸਹੀ ਸੀ, ਮਜ਼ਾ ਆਇਆ ਹੈ, ਜ਼ਿਆਦਾ ਮਜ਼ਾ ਆਇਆ ਹੈ ਕਿ ਇੱਥੇ ਆ ਰਿਹਾ ਮਜ਼ਾ, ਜਾਂ ਮਤਲਬ ਕੰਮ ਦੇ ਬਾਰੇ ਜਿਵੇਂ ਕੀ ਕਹਿਣਾ ਚਾਹੋਗੇ? ਮਜ਼ਾ ਤੇ ਜ਼ਿਆਦਾ ਪਾਕਿਸਤਾਨ ਹੈ, ਠੀਕ ਹੈ। ਲੇਕਿਨ ਉੱਥੇ ਇੱਕ ਅਲੱਗ ਮਜ਼ਾ ਹੈ। ਹੂੰ ਹੂੰ ਪਾਕਿਸਤਾਨ ਦੀ ਲਾਈਫ ਦਾ ਇੱਕ ਅਲੱਗ ਮਜ਼ਾ ਹੈ ਤੇ ਇੱਥੇ ਵੀ ਇੱਕ ਅਲੱਗ ਮਜ਼ਾ ਵੇ। ਹੂੰ ਤੇ ਬੰਦੇ ਨੂੰ ਆਪਣਾ ਕਿ ਕभी ਦਾ ਚੱਕਰ ਲਾਉਂਦਾ ਰਹਿਣਾ ਚਾਹੀਦਾ ਹੈ ਹੂੰ ਆਪਣੇ ਮੁਲਕ, ਹਰ ਸਾਲ ਬਾਅਦ, ਹੂੰ। 2 ਸਾਲ ਬਾਅਦ, ਤੇ ਜ਼ਿਆਦਾ ਤੋਂ ਜ਼ਿਆਦਾ ਰਹਿ ਕੇ ਆਉਣਾ ਚਾਹੀਦਾ ਹੈ। ਜੀ ਜੀ, ਬਿਲਕੁਲ ਅੱਛੀ ਗੱਲ ਹੈ ਤੁਸੀਂ ਗਏ ਹੋ। ਦੇਖੋ ਘੁੰਮ ਫਿਰ ਕੇ ਆਉਣਾ, ਬੱਚਿਆਂ ਨਾਲ ਜਾਓ, ਫੈਮਿਲੀ ਨਾਲ ਜਾਓ, ਮਤਲਬ ਦੋਸਤ ਯਾਰਾਂ ਨਾਲ ਮਿਲਦੇ ਹੋ, ਤੁਸੀਂ ਘੁੰਮਦੇ ਹੋ, ਆਪਣਾ ਇੱਕ ਥੋੜਾ ਸਟਾਈਲ ਚੇਂਜ ਹੁੰਦਾ ਹੈ। ਲੇਕਿਨ ਸਹੀ ਹੈ, ਠੀਕ ਹੈ, ਅਸੀਂ ਪਾਕਿਸਤਾਨ ਚੱਕਰ ਲਾ ਗਏ। ਇੱਥੇ ਦੀ ਕੋਈ ਸੁਣਾਓ, ਤੁਸੀਂ ਪਾਕਿਸਤਾਨ ਜਦੋਂ ਆਏ ਹੋ ਤੇ ਕੈਸਾ ਰਿਹਾ ਤੁਹਾਡਾ ਐਕਸਪੀਰੀਅੰਸ ਕੰਮ ਦੇ ਬਾਰੇ 'ਚ, ਜਾਂ ਤੁਸੀਂ ਮਤਲਬ ਕੰਮ ਸ਼ਮ ਸ਼ੁਰੂ ਕੀਤਾ, ਅੱਛਾ ਲੱਗਾ, ਸਕੂਲ ਅੱਛੇ ਨਾ ਇੱਥੇ ਦੇ ਅੱਛੀ ਜੀ, ਮਤਲਬ ਕੋਈ ਦੋਸਤ ਯਾਰ ਬਣੇ ਥੇ और थोड़े ਖਾਸ ਦੋਸਤ ਕਿਹੜੇ ਨੇ ਤੁਹਾਡੇ ਥੇ? ਓਵਰਆਲ ਤੁਸੀਂ ਮਤਲਬ ਜਦੋਂ ਪਹਿਲੀ ਵਾਰੀ ਮੈਂ ਆਇਆ ਸੀ ਕਿ ਵਾਪਸ ਛੁੱਟੀ ਤੋਂ ਵਾਪਸ ਆਇਆ? ਨਹੀਂ ਜੀ, ਪਹਿਲੀ ਵਾਰ ਇੱਥੇ ਆਏ ਤੁਹਾਡੇ ਕਿਤਨੇ ਕੁ ਦੋਸਤ ਬਣੇ, ਅੱਛੇ ਦੋਸਤ, ਯਾਦਗਾਰਾਂ, ਕੋਈ ਯਾਦਗਾਰ ਥੋੜੀ ਗੱਲਬਾਤ ਉਹਨਾਂ ਦੀ, ਥੋੜੇ ਬਚਪਨ ਦੇ ਜਿਹੜੇ ਕੋਈ ਦੋਸਤ ਨੇ ਇੱਥੇ ਦੇ ਸਕੂਲ 'ਚ? ਦੋਸਤ ਬਹੁਤ ਜ਼ਿਆਦਾ ਬੜੇ ਨੇ ਜੀ ਜੀ। ਤੇ ਮੇਰੇ ਖਿਆਲ ਨਾਲ ਸਭ ਤੋਂ ਪੁਰਾਣੇ ਦੋਸਤ ਤੁਸੀਂ ਹੋ ਮੇਰੇ। ਜੀ ਜੀ। ਤੇ ਉਸ ਤੋਂ ਬਾਅਦ ਭਾਈ ਕਰਾਮ ਹਰੀ ਜੀ ਤੇ ਭਾਈ ਹੋਰ 2 ਅੱਛੇ ਦੋਸਤ ਨੇ, 2-3। ਜੀ। ਜੀ ਤੇ ਜ਼ਿਆਦਾ ਕਾਫੀ ਦੋਸਤ ਬਣੇ ਸੀ ਲੇਕਿਨ ਸਾਰੇ ਮੂਵ ਆਊਟ ਹੋ ਗਏ ਨੇ ਡਿਫਰੈਂਟ ਦੂਸਰੀ ਜਗ੍ਹਾ ਤੇ ਬਹੁਤ ਘੱਟ ਉਹਨਾਂ ਨਾਲ ਮੁਲਾਕਾਤ ਜਾਂ ਰਾਬਤਾ ਨਹੀਂ ਹੋਇਆ। ਤੇ ਤੁਸੀਂ ਕੋਈ ਆਪਣਾ ਕੰਮ ਸ਼ਮ ਕਿਹੜਾ ਕੀਤਾ ਇੱਥੇ, ਕਿਹੜੀ ਜੌਬ ਸ਼ਮ ਸ਼ੁਰੂ ਕੀਤੀ ਤੇ ਹੁਣ ਕੀ ਕਰ ਰਹੇ ਹੋ? ਕੰਮ ਤੇ ਕਾਫੀ ਕੀਤੇ ਨੇ ਜੀ ਜੀ। ਜੀ, ਜ਼ਿਆਦਾਤਰ ਗੱਡੀ ਚਲਾਈ ਹੈ ਜੀ ਤੇ ਹੋਰ ਕਾਫੀ ਜੌਬ ਕੀਤੀਆਂ ਨੇ। ਜੀ। ਸਟਾਰਟਿੰਗ ਤੁਹਾਡੀ ਕਿਹੜੀ ਜੌਬ ਸੀ? ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਤੁਹਾਡੇ ਨਾਲ ਮੇਰਾ ਸਟਾਰਟਿੰਗ ਹੋਈ ਸੀ ਬਰਗਰ ਕਿੰਗ ਤੋਂ। ਬਿਲਕੁਲ, ਉੱਥੇ ਮੁਲਾਕਾਤ ਹੋਈ ਸੀ ਤੁਹਾਡੇ ਨਾਲ ਪਹਿਲੀ ਜੀ ਵਾਰੀ ਜੀ। ਜੀ। ਤੇ ਉੱਥੇ ਤੁਸੀਂ ਮੇਰੇ ਉਸਤਾਦ ਸੀ ਜੀ ਹਾਂ ਤੇ ਮੈਂ ਤੁਹਾਡੇ ਕੋਲ ਕੰਮ ਸਿੱਖਿਆ ਸੀ। ਜੀ, ਬਾਅਦ 'ਚ ਤੁਸੀਂ ਮੇਰੇ ਉਸਤਾਦ ਬਣ ਗਏ ਸੀ। ਨਹੀਂ ਕਿ ਪਹਿਲੇ ਮੈਂ ਤੁਹਾਨੂੰ ਪੁੱਛਾਂਗਾ, ਤੁਸੀਂ ਪਹਿਲੇ ਮੇਰੇ ਉਸਤਾਦ ਬਣੇ ਸੀ ਤੇ ਤੁਸੀਂ ਮੈਨੂੰ ਬੜਾ ਹਾਰਡ ਟਾਈਮ ਦਿੱਤਾ ਸੀ ਤੇ ਮੈਂ ਤੁਹਾਨੂੰ ਬੜੇ ਪਿਆਰ ਨਾਲ ਗੱਲ ਸਮਝਾਉਂਦਾ ਸੀ, ਉਸਤਾਦ ਜੀ ਤੁਹਾਡੀ ਵਾਰੀ ਆ ਸਕਦੀ ਹੈ। ਤੁਸੀਂ ਕਹਿੰਦੇ ਸੀ ਨਹੀਂ, ਤੇ ਪਤਾ ਤੁਸੀਂ ਮੈਨੂੰ ਇੰਝ ਕਰੋ, ਇੰਝ ਕਰੋ, ਇੰਝ ਕਰੋ, ਫਿਰ ਮੇਰੀ ਵਾਰੀ ਆਈ ਨਾ, ਫਿਰ ਮੈਂ ਕੈਸਾ ਬਿਲਕੁਲ ਉਸਤਾਦ ਬਣਿਆ ਤੁਹਾਡੇ ਵਾਸਤੇ? ਬਿਲਕੁਲ ਉਹੀ ਗੱਲ ਹੈ ਨਾ, ਕਹਿੰਦੇ ਨੇ ਕਿ ਜੈਸਾ ਕਰੋਗੇ ਵੈਸਾ ਭਰੋਗੇ। ਜੀ ਪਹਿਲੇ ਮੈਂ ਤੁਹਾਡਾ ਉਸਤਾਦ ਸੀ ਜੀ। ਜੀ ਤੇ ਬਾਅਦ 'ਚ ਤੁਸੀਂ ਮੇਰੇ ਉਸਤਾਦ ਬਣ ਗਏ। ਦੇਖੋ ਨਾ, ਤੇ ਮੈਂ ਤੁਸੀਂ ਤੁਹਾਨੂੰ ਤੰਗ ਤਾਂ ਨਹੀਂ ਕੀਤਾ ਨਾ, ਜੀ ਬਿਲਕੁਲ ਤੁਸੀਂ ਮੈਨੂੰ ਬਹੁਤ ਤੰਗ ਕੀਤਾ ਸੀ। ਸਹੀ ਬਾਤ ਹੈ ਜੀ। ਦੇਖੋ ਨਾ, ਗੱਲਾਂ ਹੁਣ ਯਾਦ ਆ ਰਹੀਆਂ ਨਾ, ਤੇ ਚਲੋ ਅੱਛੀ ਗੱਲ ਹੈ, ਜਿਸ ਯਾਦ ਇਹ ਯਾਦਾਂ ਛੋਟੀਆਂ ਛੋਟੀਆਂ ਪਿਆਰ ਮੁਹੱਬਤ ਦੀਆਂ ਜਿਹੜੀਆਂ ਯਾਦ ਕਰਨੇ ਇੱਕ ਦੂਸਰੇ ਨੂੰ ਸੀ। ਬਿਲਕੁਲ ਜੀ। ਤੇ ਉਸ ਤੋਂ ਬਾਅਦ ਤੁਸੀਂ ਮਤਲਬ ਉਹ ਫਰਾਈਡ ਚਿਕਨ ਦਾ ਕੰਮ ਸ਼ੁਰੂ ਕੀਤਾ, ਹਾਂਜੀ। तो कैसा एक्सपीरियंस ਸੀ? ਮਤਲਬ ਤੁਹਾਡੇ ਖਿਆਲ 'ਚ ਮਤਲਬ ਸਟੋਰ ਬਣਾਉਣਾ ਚਾਹੀਦਾ ਦੋਸਤਾਂ ਯਾਰਾਂ ਨੂੰ, ਮਤਲਬ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਯਾਰ ਤੁਸੀਂ ਸਟੋਰ ਬਣਾਓ, ਬਿਜ਼ਨਸ ਅੱਛਾ ਹੈ, ਤੇ कैसा ਤੁਹਾਡਾ ਐਕਸਪੀਰੀयंस ਰਿਹਾ ਇਸ ਬਾਰੇ 'ਚ? ਐਕਸਪੀਰੀਅੰਸ ਤਾਂ ਕਾਫੀ ਅੱਛਾ ਰਿਹਾ ਜੇ। ਤੇ ਮਤਲਬ ਕਿ ਆਪਣੇ ਸ਼ੌਕ ਦੀ ਗੱਲ ਹੁੰਦੀ ਹੈ ठीक है। ਤੇ ਮਤਲਬ ਜਿਹੜਾ ਕੋਈ ਬੰਦਾ ਆਪਣਾ ਸ਼ੌਕ ਨਾਲ ਕਰੇ ਸ਼ੁਰੂ ਕੰਮ, ठीक है। ਇਹ ਆਪਣੀ ਚਾਹਤ ਨਾਲ, जी। ਤੇ ਅੱਗੋਂ ਅੱਲਾਹ ਤਾਲਾ ਕਾਮਯਾਬ ਕਰਦਾ ਹੈ। ठीक है। ਟਰਾਈ ਆਊਟ ਸਾਰਾ ਕੁਝ ਕਰਨਾ ਚਾਹੀਦਾ ਜੀ। ਹਾਂਜੀ। अच्छी गल, अच्छी गल। ਤੇ ਤੁਸੀਂ ਦੱਸੋ ਹੁਣ ਕਿਦੋਂ ਤੁਸੀਂ ਪਾਕਿਸਤਾਨ ਕਿਦੋਂ ਛੁੱਟੀ ਜਾ ਰਹੇ ਹੋ? यार मेरा भी दिल है पाकिस्तान चक्कर लगा के, अभी है ना मौसम मतलब खुले ना, सर्दियाँ आ रही हैं ज़रा,
ਪਰਬ ਵਗੈਰਾ ਹੋ ਰਹੀ ਹੈ ਤੇ ਇਨਸ਼ਾਅੱਲਾ ਜਾਣਾ ਚਾਹੀਦਾ। ਮੈਂ ਇਸ ਸਮੇਂ ਦਸੰਬਰ 'ਚ ਨਾ ਪ੍ਰੋਗਰਾਮ ਬਣਾ ਰਿਹਾ ਪਾਕਿਸਤਾਨ ਜਾ ਕੇ ਥੋੜ੍ਹਾ ਜਿਹਾ ਘੁੰਮ ਫਿਰ ਕੇ ਆਵਾਂਗਾ ਦੋਸਤਾਂ ਕਿਹੜੇ ਨਾਲ। ਮਹੀਨੇ ਚ? ਇਹ ਮਤਲਬ ਜਨਵਰੀ ਫਰਵਰੀ ਮਾਰਚ 'ਚ। ਜੀ ਸਹੀ ਹੈ। ਤੇ ਕਿੰਨੀ ਛੁੱਟੀ ਜਾਓਗੇ ਤਕਰੀਬਨ? ਹਾਂ, ਇੱਕ ਮਹੀਨਾ ਯਾਰ ਛੁੱਟੀ ਕਰਨੀ ਪਤਾ ਫਿਰ ਜ਼ਿੰਮੇਦਾਰੀਆਂ ਇੱਥੇ ਵੀ ਹੁੰਦੀਆਂ ਨੇ, ਕਰਨਾ ਪੈਂਦਾ ਤੇ ਮਤਲਬ ਇੱਕ ਇੱਕ ਮਹੀਨਾ ਮਹੀਨਾ ਤੇ ਬਹੁਤ ਕਮ ਹੈ। ਦੇਖਦੇ ਹਾਂ, ਮਹੀਨਾ ਡੇਢ ਹੋਏਗਾ, ਜ਼ਿਆਦਾ ਹੀ ਨਹੀਂ ਹੋ ਸਕਦਾ ਨਾ ਯਾਰ, ਫਿਰ ਜ਼ਿੰਮੇਦਾਰੀ ਕਰਨਾ, ਫਿਰ ਇੱਥੇ ਹੀ ਫੈਮਿਲੀ ਵਗੈਰਾ ਨੂੰ ਸਪੋਰਟ ਕਰਨਾ ਪੈਂਦਾ ਨਾ। ਤੁਸੀਂ ਪਾਕਿਸਤਾਨ ਜੇਲਮ ਸ਼ਹਿਰ ਦੇ ਹੋ ਜੀ ਜੀ। ਤੇ ਛੁੱਟੀ ਜਾਂਦੇ ਹੋ ਆਪਣੇ ਸ਼ਹਿਰ ਰਹਿੰਦੇ ਹੋ ਕਿ ਮਤਲਬ ਡਿਫਰੈਂਟ ਜਗ੍ਹਾ ਤੇ? ਮੈਂ ਪ੍ਰੈਫਰ ਕਰਾਂਗਾ ਆਪਣੇ ਦੋਸਤਾਂ ਨੂੰ, ਜੇਕਰ ਮੈਂ ਇਕੱਲਾ ਜਾਵਾਂਗਾ ਸਿੰਗਲ ਜਾਵਾਂਗਾ ਨਾ, ਤੇ ਮੈਂ ਦੋਸਤਾਂ ਨਾਲ ਜ਼ਿਆਦਾਤਰ ਉਹਨਾਂ ਨੂੰ ਪਹਿਲਾਂ ਹੀ ਟਾਈਮ ਦੱਸ ਦੇਣਾ ਕਿ ਮੈਂ ਯਾਰ ਇਸ ਤਰੀਕ ਨੂੰ ਆ ਰਿਹਾ, ਇਤਨੇ ਟਾਈਮ ਤੋਂ ਮੈਨੂੰ ਟਾਈਮ ਦਿਓ ਕਿ ਅਸੀਂ ਇਨਸ਼ਾਅੱਲਾ ਨਾ ਥੋੜ੍ਹਾ ਪਾਰਟੀ ਕਰਾਂਗੇ, ਰਾਤ ਨੂੰ ਘੁੰਮਾ ਫਿਰਾਂਗੇ, ਖਾਣਾ ਪੀਣਾ ਹੁੰਦਾ ਹੈ, ਠੀਕ ਹੈ। ਤੇ ਬਾਕੀ ਇਹ ਹੁੰਦਾ ਕਿ ਮਤਲਬ ਸ਼ਾਪਿੰਗ ਕਰ ਲਓ, ਘਰ ਦੀ ਗਰੋਸਰੀ ਵਗੈਰਾ, ਮਤਲਬ ਥੋੜ੍ਹੀ ਸ਼ਾਪਿੰਗ ਕਰਕੇ ਚੀਜ਼ਾਂ ਵਗੈਰਾ ਪੈਕਿੰਗ ਕਰਵਾਉਣੀ ਹੁੰਦੀ ਹੈ, ਸਿਲਾਈ ਵਗੈਰਾ ਕੱਪੜੇ ਦਾ ਜ਼ਿਆਦਾ ਸ਼ੌਕ ਹੁੰਦਾ ਹੈ ਫੈਮਿਲੀ ਨੂੰ, ਤਾਂ ਚਲੋ ਆਪਣੇ ਵਾਸਤੇ ਵੀ। ਤੇ ਹੋਰ ਕੋਈ ਖਾਸ ਨਹੀਂ, ਇਤਨਾ ਹੀ ਹੁੰਦਾ ਹੈ। ਕੱਪੜੇ ਤੁਸੀਂ ਮਤਲਬ ਖੁਦ ਸਿਲਾਈ ਕਰਦੇ ਹੋ ਕਿ ਸਿਲਾਈ ਕਰਾਉਂਦੇ ਹੋ? ਕੀ ਤੁਸੀਂ ਮਤਲਬ ਕਹਿ ਰਹੇ ਹੋ? ਨਹੀਂ ਯਾਰ, ਦੋਸਤ ਨਾ ਮੇਰੇ ਕਾਫੀ ਸਾਰੇ ਦੋਸਤ ਨੇ, ਮੈਂ ਮਤਲਬ ਦੋਸਤਾਂ ਕੋਲ ਜਾਣਾ ਵਾ, ਮੈਂ ਖੁਦ ਟੇਲਰ ਮਾਸਟਰ ਰਹਿ ਚੁੱਕਿਆ ਵਾਂ, ਤੇ ਇਸ ਵਾਸਤੇ ਮੈਨੂੰ ਸ਼ੌਕ ਹੈ। ਫਿਰ ਨਾ ਆਪਣੇ ਮਰਜ਼ੀ ਦਾ ਡਿਜ਼ਾਈਨ ਦੇਖਣਾ ਵਾ, ਫਿਰ ਉਹਨਾਂ ਕਹਿਣਾ ਕਿ ਇਹ ਚੀਜ਼ ਚਾਹੀਦੀ ਮੈਨੂੰ ਬਣਾ ਕੇ ਦਿਓ, ਫਿਰ ਦੋਸਤਾਂ ਨੂੰ ਕਹਿਣਾ ਕਿ ਭਾਈ 10 ਸੂਟ ਚਾਹੀਦੇ ਨੇ, 5 ਚਾਹੀਦੇ ਨੇ, ਜਲਦੀ ਬਣਾ ਕੇ ਦਿਓ ਮੈਨੂੰ। ਤੇ ਉਹ ਮਤਲਬ ਅੱਛਾ ਲੱਗਦਾ ਮੈਨੂੰ, ਮਤਲਬ ਥੋੜ੍ਹਾ ਫਨ ਹੋ ਜਾਂਦਾ, ਇੱਕ ਨਈ ਚੀਜ਼ ਮਿਲਦੀ ਹੈ। ਤੇ ਘਰ ਹੈ ਕਿ ਤੁਸੀਂ ਬੋਰ ਹੀ ਹੋਣਾ, ਤਾਂ ਅੱਛਾ ਨਾ ਤੁਸੀਂ ਫਿਰ ਟੁਰ ਲਓ। ਮਾਸ਼ਾਅੱਲਾ, ਮੈਨੂੰ ਤੇ ਪਤਾ ਨਹੀਂ ਸੀ ਹੈ ਕਿ ਤੁਸੀਂ ਟੇਲਰ ਮਾਸਟਰ ਰਹਿ ਚੁੱਕੇ ਜੀ ਹੋ। ਜੀ। ਬਹੁਤ ਅੱਛੀ ਗੱਲ ਹੈ ਮਾਸ਼ਾਅੱਲਾ। ਇਹ ਵੀ ਤੁਹਾਡੇ ਕੋਲ ਇੱਕ ਟੈਲੈਂਟ ਹੈ ਮੌਜੂਦ। ਦੇਖੋ, ਇੱਕ ਇਨਸਾਨ ਹੈ ਨਾ, ਉਹ ਲਰਨ ਨਹੀਂ ਕਰਦਾ ਰਹਿੰਦਾ ਹੈ, ਸਾਰੀ ਉਮਰ ਇੱਕ ਲਾਈਫ ਦਾ ਹਿੱਸਾ ਹੈ, ਤੁਸੀਂ ਲਰਨ ਕਰਦੇ ਹੋ। ਅਤੇ ਮੇਰੇ ਕੋਲ ਜਿਹੜਾ ਟਾਈਮ ਮਿਲਿਆ ਮੈਨੂੰ, ਮੈਂ ਸ਼ੁਰੂਆਤ ਇੱਥੋਂ ਕੀਤਾ ਸੀ, ਫਿਰ ਅੱਗੇ ਆਇਆ, ਮੈਨੂੰ ਲਾਈਫ 'ਚ ਪਤਾ ਨਹੀਂ ਸੀ ਅੱਗੇ ਮੈਂ ਕੀ ਲਰਨ ਕਰਨਾ ਵਾ, ਜਾਂ ਕੀ ਮੈਂ ਕੰਮ ਕਰਨਾ ਵਾ। ਦੇਖੋ, ਲਾਈਫ 'ਚ ਆਇਆ ਉੱਥੋਂ ਕਰਕੇ, ਇੱਥੇ ਆ ਕੇ ਫਿਰ ਕੰਮ ਕੀਤਾ ਹੈ, ਬਰਗਰ ਕਿੰਗ 'ਤੇ ਕੰਮ ਕੀਤਾ ਹੈ, ਫਰਾਈਡ ਚਿਕਨ 'ਤੇ ਕੀਤਾ ਕੰਮ, ਅਤੇ ਹਾਲੇ ਵੀ ਸਟਿਲ ਸਟਰਗਲ 'ਚ ਹੀ ਹਾਂ ਕਿ ਦੇਖੋ ਹੁਣ ਟੈਕਸੀ ਚਲਾ ਰਹੇ ਹਾਂ, ਅੱਗੇ ਪਤਾ ਨਹੀਂ ਕਿਹੜਾ ਹੋ ਜਾਂਦਾ, ਸਟੋਰ ਬਣ ਜਾਏ ਜਾਂ ਕੋਈ ਹੋਰ ਚੀਜ਼ ਬਣ ਜਾਏ, ਇਨਸਾਨ ਦਾ ਕੋਈ ਪਤਾ ਤਾਂ ਨਹੀਂ ਲੱਗਦਾ, ਕੀ ਪਲੈਨਿੰਗ ਕਰੋ, ਅੱਜ ਕੁਝ ਹੁੰਦੀ ਕੱਲ੍ਹ ਕੁਝ ਹੋ ਜਾਂਦੀ ਹੈ। ਲੇਕਿਨ ਅੱਗੇ ਮੇਰਾ ਸਟਰਗਲ ਹੈ, ਇਨਸ਼ਾਅੱਲਾ ਮੈਂ ਆਪਣਾ ਬਿਜ਼ਨਸ ਕਰਾਂਗਾ। ਜੀ। ਜੀ। ਤੇ ਤੁਸੀਂ ਕਿ ਮਤਲਬ ਜਿਹੜਾ ਤੁਹਾਡੇ ਕੋਲ ਟੈਲੈਂਟ ਹੈ ਇਤਨਾ ਜ਼ਿਆਦਾ, ਮਤਲਬ ਟੇਲਰ ਮਾਸਟਰ ਹੈ, ਤੁਸੀਂ ਇਸ ਕੰਮ ਨੂੰ ਪਾਕਿਸਤਾਨ ਇਹਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਕਰਦੇ ਆਪਣਾ, ਕਿ ਤੁਸੀਂ ਐਜ਼ ਏ ਫੈਸ਼ਨ ਡਿਜ਼ਾਈਨਰ ਇਸ ਕੰਮ ਨੂੰ ਤੁਸੀਂ ਵਧਾ ਸਕਦੇ ਹੋ? ਮੈਂ ਸੋਚਿਆ ਸੀ ਯਾਰ, ਲੇਕਿਨ ਉਹ ਕਹਿੰਦੇ ਨਾ ਕਿ ਉਹ ਉਹਨਾਂ ਚੀਜ਼ਾਂ ਦਾ ਮੈਂ ਉੱਪਰ ਨਹੀਂ ਪੂਰਾ ਨਹੀਂ ਉਤਰਿਆ। ਮੈਂ ਚਲੋ ਸੋਚਾਂਗੇ, ਦੇਖਾਂਗੇ, ਲੇਕਿਨ ਨਾ ਮੈਂ ਪ੍ਰੈਫਰ ਕਰਾਂਗਾ ਕਿ ਮੈਂ ਦੋ ਕੰਮ ਨੂੰ ਮੈਂ ਈਜ਼ੀ ਸਮਝਦਾ। ਮੈਂ ਫਰਾਈਡ ਚਿਕਨ ਦਾ ਕੰਮ ਕੀਤਾ, ਮੇਰੇ ਵਾਸਤੇ ਮਤਲਬ ਬਹੁਤ ਈਜ਼ੀ ਹੈ ਕਿ ਮੈਂ ਉਹ ਬਿਜ਼ਨਸ ਕਰਾਂ, ਕਰਨਾ ਵੀ ਚਾਹੁੰਦਾ ਵਾਂ, ਸ਼ੌਕ ਵੀ ਹੈ। ਫਿਰ ਦੂਸਰਾ ਵਾ ਕਿ ਇੱਕ ਹੁੰਦੀ ਹੈ ਨਾ, ਤੁਹਾਨੂੰ ਮਤਲਬ ਆਉਂਦਾ ਕਿ ਯਾਰ ਮੈਂ ਇਹ ਚੀਜ਼ ਮੈਂ ਕਰ ਸਕਦਾ ਵਾਂ ਜਾਂ ਹੋ ਸਕਦੀ ਹੈ। ਅਤੇ ਟੇਲਰ ਮਾਸਟਰ ਦਾ ਮੈਂ ਹਾਲੇ ਵੀ ਕੰਮ ਨਹੀਂ ਭੁੱਲਿਆ, ਉਹ ਵੀ ਮੈਂ ਅਗਰ ਸ਼ਾਪ ਬਣਾਉਣਾ ਚਾਹਾਂ ਤਾਂ ਕਰ ਸਕਦਾ ਵਾਂ, ਮੈਨੂੰ ਆਪਣੇ ਆਪ 'ਤੇ ਇਤਮਾਦ ਹੈ, ਔਰ ਚਲਾ ਵੀ ਸਕਦਾ ਵਾਂ। ਔਰ ਦੂਸਰਾ ਮੈਨੂੰ ਗੱਡੀਆਂ ਦਾ ਸ਼ੌਕ ਹੈ, ਗੱਡੀਆਂ ਲੈਣੇ ਦਾ, ਵੇਚਣੇ ਦਾ। ਡੀਲਰਸ਼ਿਪ ਨਾਲ ਮੇਰੀ ਐਪ ਦੋਸਤੀ ਹੈ, ਉਹ ਦੋਸਤ ਮੇਰਾ ਡੀਲਰ ਹੈ, ਉਹ ਕਹਿ ਰਿਹਾ ਕਿ ਤੂੰ ਅਗਰ ਤੂੰ ਕਰਨਾ ਚਾਹੁੰਦਾ ਤਾਂ ਆ ਜਾ, ਗੱਡੀ ਤੂੰ ਬਾਈ ਕਰੋ। ਮੈਂ ਮਤਲਬ ਇਤਨਾ ਐਕਸਪੀਰੀਅੰਸ ਹੈ ਕਿ ਮੈਂ ਗੱਡੀ ਨੂੰ ਚੈੱਕ ਕਰਕੇ ਦੱਸਣਾ ਕਿ ਇਹ ਗੱਡੀ ਕਿਤਨੇ ਦੀ ਵੈਲਿਊ ਇਹਦੀ ਅਤੇ ਕਿਤਨਾ ਮੈਨੂੰ ਪ੍ਰੋਫਿਟ ਦੇ ਸਕਦੀ ਹੈ, ਠੀਕ ਹੈ। ਦੇਖੋ, ਬਿਜ਼ਨਸ ਤਾਂ ਇਹੀ ਹੁੰਦਾ ਕਿ ਤੁਸੀਂ ਪ੍ਰੋਫਿਟ ਕਿੰਨਾ ਲੈ ਰਹੇ ਹੋ, ਨੁਕਸਾਨ ਕਿਤਨਾ ਕਰ ਰਹੇ ਹੋ, ਠੀਕ ਹੈ। ਬਿਲਕੁਲ ਜੀ। ਅਤੇ ਉਸ ਚੀਜ਼ ਅਗਰ ਤੁਸੀਂ ਚਾਹੁੰਦੇ ਹੋ ਨਾ, ਤਾਂ ਤੁਹਾਨੂੰ ਪਹਿਲੇ ਸੋਚਣਾ ਪੈਂਦਾ ਯਾਰ ਕਿ ਮੈਂ ਨੁਕਸਾਨ ਵੀ ਕਰਾਂ ਅਤੇ ਫਾਇਦਾ ਵੀ ਕਰਾਂ, ਮਤਲਬ ਬੈਲੈਂਸ ਹੋਵੇ, ਮੇਰਾ ਨੁਕਸਾਨ ਨਾ ਹੋਏ ਜ਼ਿਆਦਾ। ਜੀ। ਚਲੋ, ਇਹ ਤੇ ਹੋ ਗਿਆ ਬਿਜ਼ਨਸ ਦੀ ਗੱਲ। ਤੇ ਕੋਈ ਤੁਸੀਂ ਆਪਣੀ ਇੱਕ ਜ਼ਿੰਦਗੀ ਦਾ ਕੋਈ ਮਜ਼ਾਹੀਆ ਜਾਂ ਕੋਈ ਇੱਕ ਐਸੀ ਗੱਲ ਦੀ ਗੁਜ਼ਰੀ ਹੋਵੇ, ਮਜ਼ਾਹੀਆ ਕੋਈ ਸੁਣਾ ਦਿਓ। ਜੀ ਜੀ। ਮਜ਼ਾ ਇਹ ਬਹੁਤ ਸਾਰੀਆਂ ਗੱਲਾਂ ਨੇ, ਇੱਕ ਹੋਏ ਤਾਂ ਨਾ ਯਾਦ ਇੱਕ ਕੋਈ ਇੱਕ ਦਫਾ ਸੁਣਾ ਦਿਓ। ਅਸੀਂ ਗਏ ਸੀ, ਡੋਨੀ ਪਰ ਗਏ ਸੀ, ਯਾਦ ਹੈ? ਬਿਲਕੁਲ ਜੀ। ਹਾਂ, ਅਤੇ ਸਾਨੂੰ ਅਸੀਂ 5-6 ਲੜਕੇ ਸੀ, ਜਿਸ 'ਚ ਤੁਸੀਂ ਮਤਲਬ ਮੁਦੱਸਰ ਭਾਈ ਹੋ ਗਏ, ਇਕਰਾਮ ਭਾਈ ਹੋ ਗਏ, ਤੁਸੀਂ ਸੀ ਨਾਲ, ਇੱਕ ਹੋਰ ਲੜਕਾ ਸੀ, ਉਹਦਾ ਮੈਨੂੰ ਨਾਂ ਨਹੀਂ ਆ ਰਿਹਾ। ਅਤੇ ਉਹ ਅਸੀਂ ਗਏ ਸੀ, ਅਤੇ ਮੈਂ ਉਹ ਮਤਲਬ ਬਹੁਤ ਗਹਿਰਾਈ ਵਾਲਾ ਪਾਣੀ ਸੀ 16 ਦਾ। ਜੀ ਬਿਲਕੁਲ। ਠਾਕਰ ਸਾਹਿਬ ਸੀ ਹਮਾਰੇ ਭਾਈ ਸਾਹਿਬ, ਹਾਂ ਜੀ, ਠਾਕਰ ਭਾਈ ਸਾਹਿਬ ਸੁਣ, ਠੀਕ ਜੀ, ਹੈ ਤੁਸੀਂ ਛਲਾਂਗ ਮਾਰ ਦਿੱਤੀ ਸੀ, ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਸੀ? ਜਿਸ ਤਰ੍ਹਾਂ ਤੁਹਾਨੂੰ ਨਹੀਂ ਸੀ ਆਉਂਦੀ ਹੈ, ਮੈਂ ਬਚ ਗਿਆ ਸੀ, ਤੁਹਾਨੂੰ ਨਾ ਫੜ ਲਿਆ ਸੀ, ਯਾਦ ਆਈ ਗੱਲ? ਯਾਦ ਆਈ? ਮੈਂ ਸਵਿਮਿੰਗ ਤੋਂ ਬਚ ਕੇ ਪਾਰ ਹੋ ਗਿਆ ਸੀ, ਤੁਸੀਂ ਜਿਹੜੇ ਪਾਈ ਨੇ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਇਹ ਛਲਾਂਗ ਕਿਉਂ ਮਾਰੀ ਹੈ, ਉਸਨੇ ਕਿਹਾ ਜੀ ਮੈਂ ਉਹ ਭਾਈ ਨੇ ਛਲਾਂਗ ਮਾਰੀ, ਇਹਨੂੰ ਤਾਂ ਕੁਝ ਨਹੀਂ ਕਿਹਾ, ਮੈਨੂੰ ਫੜ ਲਿਆ। ਯਾਦ ਆਇਆ ਕੋਲ? ਇਹ ਤੁਹਾਨੂੰ ਮਿਸਟੇਕ ਲੱਗ ਰਹੀ ਹੈ, ਅੱਛਾ ਕਿਉਂਕਿ ਸਵਿਮਿੰਗ ਮੈਨੂੰ ਵੀ ਆਉਂਦੀ ਜੇ। ਅੱਛਾ। ਸਵਿਮਿੰਗ ਮੈਨੂੰ ਵੀ ਆਉਂਦੀ ਫਿਰ ਮੈਂ ਉਹ ਮੈਂ ਠਾਕਰ ਭਾਈ ਨੂੰ ਫੜ ਲਿਆ ਸੀ ਨਾ। ਹਾਂ, ਠਾਕਰ ਭਾਈ ਨੂੰ ਫੜ ਲਿਆ ਗਿਆ ਸੀ, ਇੱਕ ਬੰਦੇ ਨੂੰ ਫੜ ਲਿਆ ਤਾਂ ਗਿਆ ਸੀ, ਠੀਕ ਹੈ ਨਾ। ਲੇਕਿਨ ਦੇਖੋ ਨਾ, ਇੱਕ ਐਕਸਪੀਰੀਅੰਸ ਹੈ ਨਾ, ਤੁਸੀਂ ਲਰਨ ਪੇ ਕਰੋ ਨਾ ਇਸ ਚੀਜ਼ 'ਤੇ। ਜੀ ਜੀ, ਠਾਕਰ ਸਾਹਿਬ ਨੂੰ ਕਰ ਲਿਆ ਗਿਆ ਜੀ, ਬਿਲਕੁਲ ਜੀ। ਅਤੇ ਉਹ ਉੱਪਰ ਵੀ ਗਏ ਸੀ ਉਸ 'ਤੇ ਵੀ, ਹਾਂ ਸਲਾਈਡ ਸਾਡੀ ਨਾ ਪਤਾ ਕਿ ਜਿਹੜੀ ਘੁੰਮਦੀ ਸੀ ਉੱਪਰ ਅੱਗੇ, ਬਿਲਕੁਲ ਜੀ। ਅਤੇ ਉਸ ਠਾਕਰ ਸਾਹਿਬ ਨੂੰ ਮੈਂ ਨਾਲ ਲੈ ਗਿਆ, ਉਹ ਮੇਰੇ ਨਾਲ ਖੜੇ ਹੋ ਗਏ, ਲੇਕਿਨ ਸਾਨੂੰ ਪਤਾ ਨਹੀਂ ਸੀ ਹੈ ਕਿ ਉਹਨੇ ਪੂਰੇ ਕੁਝ ਚੜ੍ਹਨਾ। ਅਤੇ ਮੈਂ ਠਾਕਰ ਭਾਈ ਨੂੰ ਪਤਾ ਕੀ ਕਹਿ ਰਿਹਾ ਸੀ ਕੰਨ ਵਿੱਚ, ਮੈਂ ਆਪਣੇ ਨੂੰ ਕੰਨ ਲਾਇਆ ਸੀ, ਲੇਕਿਨ ਇਸ 'ਤੇ ਲੱਗਿਆ ਸੀ ਮਾਈਕ, ਸਾਨੂੰ ਨਹੀਂ ਸੀ ਪਤਾ ਇਸ ਚੀਜ਼ ਦਾ। ਲੇਕਿਨ ਹੋਇਆ ਕਿ ਉਹ ਸਾਰੀ ਰਿਕਾਰਡ ਹੋ ਰਹੀ ਸੀ ਗੱਲ, ਅਤੇ ਮੈਂ ਉਹਨੂੰ ਕਹਿ ਰਿਹਾ
ਅੱਜ ਬਚਨੇ ਆ ਕਿ ਨਹੀਂ ਬਚਦੇ, ਬਾਅਦ ਚੱਲੇ ਆ ਅਸੀਂ ਕਿਧਰੇ। ਜਿਹੜਾ ਉਹਨਾਂ ਸਾਨੂੰ ਸੁੱਟਿਆ ਥੱਲੇ, ਮਤਲਬ ਉਹ ਕਾਫੀ ਬੁਲੰਦੀ ਤੋਂ ਸੁੱਟਿਆ ਥੱਲੇ ਸਾਨੂੰ, ਤੇ ਬਿਲੀਵ ਕਰੋ ਲੱਗਦਾ ਸੀ ਕਿ ਸਿੱਧਾ ਜ਼ਮੀਨ ਤੇ ਜਾ ਕੇ ਵੱਜਣਾ। ਇਤਨੇ ਮਤਲਬ ਉਚਾਈ ਤੋਂ ਸਿੱਧਾ ਹੀ ਛੱਡਿਆ ਸੀ ਥੱਲੇ ਦਾ। ਲੇਕਿਨ ਉਹ ਜੇ ਥੱਲੇ ਪਹੁੰਚੇ ਆ ਤੇ ਮੈਂ ਬਚ ਗਏ ਆ, ਕਿਉਂਕਿ ਜਿਹੜਾ ਥੱਲੇ ਥੱਲੇ ਵੀ ਕੋਈ ਜ਼ਮੀਨ ਦੇ ਕੋਲ ਜਾ ਕੇ ਉਹਨੂੰ ਉਠਾ ਦਿੱਤਾ ਨਾ, ਮੈਂ ਬਚ ਗਿਆ। ਠਾਕਰ ਭਾਈ ਹਾਲੇ ਵੀ ਰਿਕਾਰਡ ਕਰੋ ਕਿ ਮਿਲ ਜੇ, ਹਾਲਾ ਰਿਕਾਰਡਿੰਗ ਸੀ ਪਤਾ, ਵੀਡੀਓ ਬਣਾਈ ਸੀ ਨਾ। ਨਹੀਂ ਅਸੀਂ ਗੱਲ ਹੋਈ ਸੀ ਕਿ ਮੈਂ ਤੇ ਠਾਕਰ ਨਾਲ ਅਸੀਂ ਨਾ ਜਲਦੀ ਸੀ ਨਾ, ਉਹ ਦੋ ਬੰਦੇ ਨਿਕਲੇ ਸੀ ਇੱਧਰੋਂ, ਠੀਕ ਹੈ, ਤੇ ਉਹ ਦੋ ਦਾ ਗਰੁੱਪ ਬਣਦਾ ਸੀ, ਤੇ ਉਹ ਜੈਕਟਾਂ ਪਾਉਂਦੇ ਸੀ। ਉਹ ਬੰਦੇ ਨਿਕਲ ਰਹੇ ਸੀ ਨਾ, ਤੇ ਅਸੀਂ ਬੜੇ ਹੀ ਸੀ ਨਾ ਹੈ, ਅਸੀਂ ਚਲੇ ਗਏ ਉੱਧਰੋਂ। ਉਹ ਬੰਦੇ ਦਾ ਕਾਊਂਟਰ ਚੈੱਕ ਕਰਨ ਵਾਲਾ ਬੰਦਾ ਸੀ ਨਾ, ਉਹਦੇ ਕਾਊਂਟਰ ਤੇ ਆ ਨਹੀਂ ਸੀ ਰਿਹਾ ਨਾ, ਤੇ ਮੈਂ ਜਲਦੀ ਜੰਪ ਲਾ ਕੇ ਚਲਾ ਗਿਆ, ਲਾਈਨ ਸਕਿਪ ਕਰ ਦਿੱਤੀ। ਲਾਈਵ ਸਕਿਪ ਕਰਤੀ। ਉਹ ਮੈਂ ਠਾਕਰ ਭਾਈ ਮੇਰੇ ਨਾਲ ਸੀ, ਉਹ ਮੇਰੇ ਨਾਲ ਹੀ ਚਲੇ ਗਏ। ਤੇ ਹੋਇਆ ਕੀ ਕਿ ਅਸੀਂ ਤਾਂ ਚਲੇ ਗਏ ਅੰਦਰ, ਉਹਨੂੰ ਉਹ ਪਿੱਛੋਂ ਬੰਦੇ ਆ ਰਹੇ ਸੀ, ਉਹਨਾਂ ਨੂੰ ਫੜ ਲਿਆ, ਉਹਨੇ ਕਿਹਾ ਉਹ ਚਲੇ ਗਏ, ਇਹਨਾਂ ਨੂੰ ਵਾਪਸ ਲੈ ਗਏ। ਤਾਂ ਜਿਹੜੇ ਲੋਕ ਦੇਖ ਰਹੇ ਸੀ ਨਾ ਹੈ, ਉਹਨਾਂ ਸਾਨੂੰ ਪੁੱਛਣਾ ਸਵਾਲ ਸੀ, ਮਤਲਬ ਜ਼ਹਿਨ 'ਚ ਕੁਛ ਆਇਆ, ਫਿਰ ਮੈਂ ਕਿਹਾ ਚਲੋ ਹੁਣ ਚਲੇ ਗਏ, ਜਾਣ ਦੋ ਨੇ, ਕੋਈ ਗੱਲ ਨਹੀਂ। ਸਾਨੂੰ ਨਾ ਕੋਈ ਟਿਕਟ ਨਹੀਂ ਚਾਰਜ ਕੀਤੀ ਹੈ, ਅਸੀਂ ਫ੍ਰੀ ਚਲੇ ਗਏ ਹਾਂ, ਫ੍ਰੀ ਵਿੱਚ ਚਲੇ ਗਏ, ਔਰ ਅਸਾਂ ਰਾਈਡ ਨੂੰ ਵੀ ਇੰਜੋਏ ਕੀਤਾ। ਲੇਕਿਨ ਉਸ ਡਰ ਵੀ ਲੱਗਿਆ ਸੀ। ਡਰ ਜਿਹੜਾ ਸੀ ਉਹਨਾਂ ਬਹੁਤ ਉਚਾਈ 'ਚ ਲੈ ਕੇ ਥੱਲੇ ਸੁੱਟਿਆ ਸੀ ਨਾ, ਉਸ ਟਾਈਮ ਡਰ ਲੱਗਿਆ। ਫਿਰ ਗਲਤੀ ਮਹਿਸੂਸ ਹੋਈ? ਗਲਤੀ ਨਹੀਂ ਹੋਈ, ਮਜ਼ਾ ਆਇਆ ਬਾਅਦ ਸਾਨੂੰ, ਅਸਾਂ ਇੰਜੋਏ ਕੀਤਾ ਇਸਨੂੰ, ਕਿਉਂਕਿ ਉਹ ਜਦੋਂ ਥੱਲੇ ਆ ਕੇ ਐਂ ਉੱਪਰ ਗਈ ਫਿਰ ਵਾਪਸ ਨਾ, ਫਿਰ ਉਹਨੇ ਘੁਮਾਇਆ, ਹੁਣ ਚੱਕਰ ਲਵਾਇਆ ਸਾਨੂੰ, ਤਾਂ ਅਸੀਂ ਸਾਨੂੰ ਲੱਗ ਰਿਹਾ ਸੀ ਫਲਾਈ ਕਰ ਰਹੇ ਹਾਂ, ਜਿਸ ਤਰ੍ਹਾਂ ਉਹ ਬਟਰਫਲਾਈ ਨਹੀਂ ਹੁੰਦਾ ਕਿ ਬੰਦੇ ਇਨਸਾਨ 'ਚ ਥੋੜ੍ਹਾ ਜਿਹਾ ਕਿ ਯਾਰ ਕੀ ਹੋਇਆ ਵੈ, ਉਹ ਚੀਜ਼ ਹੋਈ ਸੀ ਇੱਕ ਦਫਾ ਬਸ। ਉਸ ਤੋਂ ਬਾਅਦ ਨਹੀਂ ਫਿਰ ਮਤਲਬ ਸੇਮ ਰਾਈਡ ਲੈਣ ਦਿਲ ਕੀਤਾ ਜਾਂ ਮੌਕਾ ਨਹੀਂ ਨਹੀਂ, ਉਹ ਬਿਲਕੁਲ ਨਹੀਂ ਕੀਤਾ, ਔਰ ਨਾ ਕਦੀ ਸੋਚਾਂਗੇ ਵੀ ਲੈਣੇ ਦਾ, ਕਿ ਹਾਈਟ ਤੋਂ ਮੈਨੂੰ ਵੈਸੇ ਡਰ ਲੱਗਦਾ ਸੀ। ਸਾਡੇ ਇਕਰਾਮ ਭਾਈ ਨੂੰ ਉਹਨਾਂ ਨੂੰ ਬਿਲਕੁਲ ਡਰ ਨਹੀਂ ਲੱਗਦਾ, ਮੈਂ ਹਾਈਟ ਤੋਂ ਬਹੁਤ ਡਰਨਾ ਵਾਂ। ਤੇ ਉਸ ਟਾਈਮ ਪਤਾ ਨਹੀਂ ਕਿਸ ਤਰ੍ਹਾਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਜੰਪ ਲਗਾ ਕੇ ਚਲਾ ਗਿਆ ਉਹਦੇ 'ਚ। ਬਹੁਤ ਮਤਲਬ ਮਜ਼ਾ ਆਇਆ ਸੀ, ਇੰਜੋਏ ਹੋਇਆ ਸੀ, ਅਤੇ ਕਾਫੀ ਸਾਰੀ ਰਾਈਟਾਂ ਅਤੇ ਇੰਜੋਏ ਕੀਤਾ ਵਾ। ਜਿਸ ਤਰ੍ਹਾਂ ਸਾਡਾ ਡੋਨੀ ਪਾਰਕ ਹੈ, ਸਿਕਸ ਫਲੈਗ ਹੈ, ਹਰਸ਼ੀ ਪਾਰਕ ਹੈ, ਬਹੁਤ ਸਾਰੇ ਇੱਥੇ। ਸਵਿਮਿੰਗ ਕਿੱਥੋਂ ਕਿਹੜੀ ਜਗ੍ਹਾ ਤੋਂ ਸਿੱਖੀ ਸੀ? ਸਵੀਮਿੰਗ ਮੈਂ ਯਾਰ ਜੇਹਲਮ ਆਪਣੇ ਸ਼ਹਿਰ 'ਚੋਂ, ਅਲਹਮਦੁਲਿਲਾ। ਮੇਰਾ ਜਿਹੜਾ ਜੇਹਲਮ ਦਾ ਦਰਿਆ ਹੈ ਨਾ, ਉੱਥੇ ਮੇਰਾ ਇੱਕ ਕਜ਼ਨ ਆਉਂਦਾ ਸੀ, ਉਹਨੂੰ ਸਵਿਮਿੰਗ ਆਉਂਦੀ ਸੀ, ਅਤੇ ਉਹ ਨਾ ਸੁਬਾਹ ਨਾ ਲੈ ਕੇ ਆਪਣੀ ਮੱਝਾਂ ਨਿਕਲ ਜਾਂਦਾ ਸੀ, ਅਤੇ ਮੈਨੂੰ ਕਹਿੰਦਾ ਯਾਰ ਆਇਆ ਚਲੀਏ ਨਾ, ਅਤੇ ਮੈਂ ਉਹਦੇ ਨਾਲ ਚਲਾ ਗਿਆ। ਉਹ ਪਰ ਕੀ ਕਰਦਾ ਸੀ, ਪੂਛਲ ਫੜ ਕੇ ਨਾ ਤਾਂ ਦਰਿਆ ਪਾਰ ਕਰ ਜਾਂਦਾ ਸੀ। ਅਤੇ ਮੈਂ ਇੱਕਦਮ ਕਿਹਾ ਮੈਂ ਵੀ ਕਰ ਲਾਂ, ਕਹਿੰਦਾ ਕਰ ਲੈ। ਮੈਂ ਪੂਛਲ ਫੜੀ, ਉਹ ਮੱਝ ਥੱਲੇ ਬਹਿ ਗਈ, ਪੂਛਲ ਪਿਛਲੇ ਹੋ ਗਈ, ਮੈਨੂੰ ਗੋਤੇ ਲੱਗਣ ਲੱਗ ਪਏ। ਉਹ ਦੇਖੋ 10 ਸਾਲ ਦਾ ਬੱਚਾ ਹੈ, ਅਤੇ ਮੈਨੂੰ ਸ਼ਰਮ ਆਈ, ਉਸਨੇ ਮੈਨੂੰ ਫੜ ਕੇ ਬਾਹਰ ਕੱਢਿਆ ਪਹਿਲਾਂ ਪਾਣੀ 'ਚ, ਗੋਤੇ ਲੱਗਦੇ ਸੀ ਮੈਨੂੰ ਬਾਹਰ ਕੱਢਿਆ, ਅਤੇ ਕਹਿੰਦਾ ਕੀ ਹੋਇਆ? ਮੈਂ ਯਾਰ ਮੈਨੂੰ ਗੋਤੇ ਲੱਗ ਰਹੇ ਸੀ, ਮੈਨੂੰ ਪਾਣੀ ਡਿਆ ਗਿਆ। ਕਹਿੰਦਾ ਤੁਹਾਨੂੰ ਕਿਹਾ ਮੱਝ ਦੀ ਪੂਛਲ ਫੜ ਕੇ ਸਿਰ ਉੱਪਰ ਰੱਖਣਾ, ਮੈਂ ਤੁਸੀਂ ਸਿਰ ਥੱਲੇ ਕਰਤਾ ਸੀ। ਸਹੀ ਗੱਲ ਹੈ, ਮੈਨੂੰ ਨਹੀਂ ਪਤਾ ਨਹੀਂ ਸੀ ਨਾ, ਅਤੇ ਮੈਂ ਸ਼ਾਇਦ ਮੱਝ ਮੈਨੂੰ ਪਾਰ ਕਰਵਾ ਦੇਗੀ ਨਾ, ਅਤੇ ਮੈਨੂੰ ਗੋਤੇ ਲੱਗੇ। ਉਸ ਤੋਂ ਬਾਅਦ ਮੈਨੂੰ ਸਮਝ ਵੀ ਆ ਗਈ, ਮੈਂ ਪੂਛਲ ਨਹੀਂ ਛੱਡੀ ਬਾਹਰ, ਕਿਉਂਕਿ ਪਾਣੀ ਵੀ ਥੱਲੇ ਟੁੱਟ ਗਿਆ ਸੀ ਨਾ, ਅਤੇ ਮੱਝ ਦੇ। ਅਤੇ ਉਸ ਤੋਂ ਬਾਅਦ ਬਾਹਰ ਨਿਕਲਿਆ, ਫਿਰ ਉਸ ਤੋਂ ਬਾਅਦ ਮੈਨੂੰ ਥੋੜ੍ਹੀ ਸਵਿਮਿੰਗ ਸਿਖਾਈ। ਉਹਨੇ ਕਿਹਾ 2-3 ਤਰ੍ਹਾਂ ਦੀ ਸਵਿਮਿੰਗ ਹੈ, ਤੁਸੀਂ ਕਿਹੜੀ ਸਿੱਖਣਾ ਚਾਹੁੰਦੇ ਹੋ? ਇਸ ਤਰ੍ਹਾਂ ਦੀ ਹੈ ਮਤਲਬ ਨਾ। ਫਿਰ ਮੈਂ ਟ੍ਰੇਨ ਹੋਇਆ ਇਨਸ਼ਾਅੱਲਾ, ਫਿਰ ਸਿੱਖਿਆ ਉੱਥੋਂ, ਬੜਾ ਮਜ਼ਾ ਆਇਆ। ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ? ਇਹ ਜੇਹਲਮ ਸ਼ਹਿਰ ਦੀ, ਜੇਹਲਮ ਸ਼ਹਿਰ ਦਰਿਆ ਜੇਹਲਮ ਦੀ, ਬਿਲਕੁਲ ਜੀ। ਸਹੀ ਹੈ। ਤੇ ਉਸ ਟਾਈਮ ਜਿਹੜਾ ਪਾਣੀ ਆਉਂਦਾ ਸੀ, ਕਿੰਨੇ ਸਾਲ ਪਹਿਲੇ ਦੀ ਗੱਲ ਜੀ ਹੈ ਜਿਹੜੀ ਤੁਸੀਂ ਕਰ ਰਹੇ ਹੋ? ਇਹ ਭਾਈਜਾਨ ਗੱਲ ਇਹ 2001 ਦੀ ਗੱਲ ਹੈ। ਤੇ ਉਹ ਲੈਵਲ ਕੋਈ ਤੁਸੀਂ ਮਹਿਸੂਸ ਕੀਤਾ ਹੁਣ ਤੋਂ, ਤੇ ਉਸਦੇ ਕੋਈ ਪਾਣੀ ਦਾ ਕੇਸ? ਦੇਖੋ ਉਸ ਟਾਈਮ ਜਿਹੜਾ ਸੀ ਨਾ, ਪਾਣੀ ਸਾਡਾ ਕਾਫੀ ਮਤਲਬ ਆਉਂਦਾ ਸੀ, ਲੇਕਿਨ ਜਗ੍ਹਾ ਬਣੀ ਸੀ ਨਾ, ਮਤਲਬ ਇਸ ਜਗ੍ਹਾ ਸਾਨੂੰ ਪਤਾ ਹੁੰਦਾ ਸੀ 5 ਹੈ, 7 ਹੈ, 9 ਹੈ, ਅਤੇ ਅੱਗੇ ਕਾਫੀ ਗਹਿਰਾ ਹੈ, ਅਤੇ ਉੱਥੇ ਅਸੀਂ ਜਾਂਦੇ ਹੀ ਨਹੀਂ ਸੀ। ਅਸੀਂ ਮਤਲਬ ਇੱਦਾਂ ਨਹੀਂ ਜਾਂਦੇ ਸੀ, ਕਿਉਂਕਿ ਸਾਡਾ ਛੋਟਾ ਕਜ਼ਨ ਸੀ ਨਾ 10 ਸਾਲ ਦਾ, ਉਹ ਜਗ੍ਹਾ ਪਹਿਲਾਂ ਦੱਸਦਾ, ਕਹਿੰਦਾ ਇਤਨਾ ਪਾਣੀ ਇੱਥੇ ਗਹਿਰਾ ਹੈ, ਇਤਨੇ ਤੁਸੀਂ ਆ ਜਾਓ ਖੁਰਮ ਭਾਈ, ਕੋਈ ਮਸਲਾ ਨਹੀਂ ਹੈ। ਮੈਂ ਠੀਕ ਹੈ। ਅਤੇ ਮੈਂ ਜਾਂਦਾ ਸੀ, ਅਤੇ ਇਤਨੇ ਦੇ ਪਾਣੀ 'ਚ ਮੈਂ ਸਵਿਮਿੰਗ ਸਿਖਾਉਂਦਾ ਸੀ, ਕਿਉਂਕਿ ਕਹਿੰਦਾ ਇਤਨੇ ਪਾਣੀ ਤੁਸੀਂ ਨਾ ਪਾਣੀ ਸਵਿਮਿੰਗ ਨਹੀਂ ਕਰ ਸਕਦੇ ਸਹੀ ਤਰ੍ਹਾਂ, ਕਮ ਅਜ਼ ਕਮ ਇਤਨਾ ਪਾਣੀ ਹੋਣੀ ਚਾਹੀਦਾ, ਠੀਕ ਹੈ ਜੀ ਜੀ। ਅਤੇ ਮੈਂ ਉਸ 'ਚ ਮਤਲਬ ਪਹਿਲੇ ਥੋੜ੍ਹਾ ਮੁਸ਼ਕਿਲ ਹੋਈ ਹੈ, ਲੇਕਿਨ ਮੈਂ ਅੱਜ ਬਿਲਕੁਲ ਈਜ਼ੀ ਸੀ, ਮਤਲਬ ਬਹੁਤ ਈਜ਼ੀ ਕੰਮ ਹੈ। ਲੇਕਿਨ ਜ਼ਿਆਦਾ ਦੇਰ ਸਵਿਮਿੰਗ ਤੁਸੀਂ ਕਰੋਗੇ ਨਾ, ਫਿਰ ਪ੍ਰੈਕਟਿਸ ਤੁਹਾਡੀ ਵੱਧਦੀ ਹੈ। ਸਾਂਸ ਦਾ ਮਤਲਬ ਹੁੰਦਾ ਨਾ ਕਿ ਸਾਂਸ ਨੂੰ ਬੀਟ ਕਰਨਾ, ਕਿਸ ਟਾਈਮ ਤੁਸੀਂ ਥੱਲੇ ਵੀ ਜਾਂਦੇ ਹੋ, ਉੱਪਰ ਵੀ ਆਉਂਦੇ ਹੋ, ਬੀਟ ਕਰਨਾ ਸਾਨੂੰ ਆਉਣਾ ਚਾਹੀਦਾ ਸਹੀ। ਜੀ ਸਵਿਮਿੰਗ ਇੱਕ ਮਤਲਬ ਸਿੱਖਣੇ ਦਾ ਇੱਕ ਜਿਹੜਾ ਮਤਲਬ ਕਿ ਐਕਸਪੀਰੀਅੰਸ ਸੀ। ਜੀ ਐਕਸਪੀਰੀਅੰਸ ਬਿਲਕੁਲ ਜੀ। ਬਹੁਤ ਸਾਰੇ ਐਕਸਪੀਰੀਅੰਸ ਵੀ ਹੈ, ਔਰ ਮੈਂ ਕਹਾਂਗਾ ਸ਼ੇਅਰ ਕਰਾਂਗਾ ਆਪਣੇ ਦੋਸਤਾਂ ਭਾਈਆਂ ਨਾਲ ਕਿ ਯਾਰ ਤੁਸੀਂ ਪਾਣੀ ਤੋਂ ਮਤ ਦਿਓ ਕਦੀ ਵੀ, ਕਰੋ ਸਵਿਮਿੰਗ। ਤੁਹਾਡੀ ਗੱਲ ਠੀਕ ਹੈ, ਲੇਕਿਨ ਮੈਂ ਮਤਲਬ ਜਦੋਂ ਖਬਰਾਂ ਦੇਖੀਏ ਹਰ ਸਾਲ ਬਾਅਦ ਜੀ ਬੰਦੇ ਡੁੱਬ ਜਾਂਦੇ ਨੇ, ਤੁਸੀਂ ਕਾਫੀ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਜੀ। ਹੁੰਦਾ ਕੀ ਯਾਰ, ਮੈਂ ਆਪਣੇ ਜੇਹਲਮ ਸਾਡੇ ਕਾਫੀ 2-3 ਦੋਸਤ ਮੇਰੇ ਡੁੱਬੇ, ਪਾਕਿਸਤਾਨ ਜੇਹਲਮ ਦੀ ਗੱਲ ਕਰ ਰਿਹਾ। ਅਤੇ ਹੁੰਦਾ ਕੀ ਹੈ, ਜੇ ਤੁਸੀਂ ਆਪਣੇ ਆਪ 'ਤੇ ਨਾ ਬਹੁਤ ਕਰਦੇ ਹੋ ਨਾ ਕਿ ਯਾਰ ਮੈਨੂੰ ਸਵਿਮਿੰਗ ਆ ਗਈ ਹੈ ਜਾਂ ਮੈਂ ਇਸ ਤਰ੍ਹਾਂ ਹੋ ਗਿਆ, ਕਿਉਂਕਿ ਪਾਣੀ ਦਾ ਜਿਹੜਾ ਦਬਾਅ ਹੁੰਦਾ ਨਾ, ਉਹ ਕਈ ਦਫਾ ਤੇਜ਼ ਆ ਰਿਹਾ ਹੁੰਦਾ ਵੈ, ਕਈ ਦਫਾ ਨਾਰਮਲ ਹੁੰਦਾ ਵੈ, ਠੀਕ ਹੈ। ਅਸੀਂ ਮਿਸ ਜੱਜ ਕਰਦੇ ਹਾਂ, ਕਹਿੰਦੇ ਯਾਰ ਉਹ ਮੈਂ ਕੱਲ੍ਹ ਪਾਰ ਕਰ ਗਿਆ ਦਰਿਆ, ਅਸੀਂ ਜਿੱਦ ਲੱਗ ਜਾਂਦੇ ਸੀ ਨਾ ਕਿ ਮੈਂ ਸਵਿਮਿੰਗ ਪਾਰ ਕਰ ਰਿਹਾ, ਕਿਉਂਕਿ ਪਾਣੀ 'ਚ ਕਈ ਜਗ੍ਹਾ ਹੁੰਦਾ ਘੱਟ ਹੁੰਦਾ, ਕਈ ਜਗ੍ਹਾ ਜ਼ਿਆਦਾ ਹੁੰਦਾ, ਅਤੇ ਬਹਾਓ ਪਾਣੀ ਦਾ ਜਿਹੜਾ ਮਿਡਲ 'ਚ ਹੁੰਦਾ ਨਾ, ਉਹ ਬਹੁਤ ਤੇਜ਼ ਹੁੰਦਾ। ਮੇਰਾ 2 ਦਫਾ ਹੋ ਚੁੱਕਿਆ, ਠੀਕ ਹੈ। ਮੈਂ ਜਦੋਂ ਪਾਣੀ ਦੇ 'ਚ ਗਿਆ ਨਾ, ਅਤੇ ਮੈਨੂੰ ਲੱਗਾ ਪਾਣੀ ਬਹੁਤ ਤੇਜ਼ ਹੈ, ਮੈਨੂੰ ਅੱਗੇ ਕ੍ਰਾਸ ਨਹੀਂ ਕਰਨ ਦੇ, ਮੈਂ ਵਾਪਸ ਚਲਾ ਗਿਆ ਵਾਂ, ਠੀਕ ਹੈ। ਅਤੇ ਮੈਨੂੰ ਥੋੜ੍ਹੇ ਗੋਤੇ ਵੀ ਲੱਗੇ ਨੇ, ਠੀਕ ਹੈ, ਅਤੇ ਮੈਂ ਵਾਪਸ ਆ ਗਿਆ। ਅਤੇ ਮੈਂ ਕਜ਼ਨ ਨੂੰ ਕਿਹਾ ਯਾਰ ਮੈਨੂੰ ਨਾ ਲੱਗਦਾ ਪਾਣੀ ਬਹੁਤ ਤੇਜ਼ ਹੈ, ਕਹਿੰਦਾ ਬਹੁਤ ਅੱਛਾ ਕੀਤਾ ਵਾਪਸ ਆ, ਦਿਲ ਨਹੀਂ ਮੰਨ ਰਿਹਾ, ਵਾਪਸ ਆ ਜਾਓ, ਠੀਕ ਹੈ। ਇਸ ਸਮੇਂ ਤੱਕ ਤੁਸੀਂ ਅੱਗੇ ਫਸ ਜਾਓ, ਕਿਉਂਕਿ ਅੱਗੇ ਚਲੇ ਜਾਓਗੇ ਨਾ, ਅੱਗੇ ਤੁਹਾਡੇ ਕੋਈ ਚੁਆਇਸ ਨਹੀਂ ਹੈ,
ਕਿਉਂਕਿ ਤੁਹਾਨੂੰ ਪਾਣੀ ਜਿਹੜਾ ਸਟੇਟ ਕਦੀ ਨਹੀਂ ਲੈ ਕੇ ਜਾਏਗਾ, ਉਹ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਲੈ ਕੇ ਜਾਏਗਾ ਕ੍ਰਾਸ, ਠੀਕ ਹੈ। ਫਿਰ ਕ੍ਰਾਸ ਜਿਹੜਾ ਜਾਂਦਾ ਨਾ, ਫਿਰ ਅੱਗੇ ਪਾਣੀ ਕਈ ਗਹਿਰਾ ਆ ਜਾਂਦਾ ਵੈ, ਉਹ ਤੁਸੀਂ ਉੱਥੇ ਥੱਕ ਜਾਂਦੇ ਹੋ, ਫਿਰ ਤੁਸੀਂ ਗਿਵ ਅਪ ਕਰ ਦਿੰਦੇ ਹੋ, ਫਿਰ ਉਹ ਡੁੱਬਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ। ਲੇਕਿਨ ਇਹ ਤੁਹਾਡੀ ਗੱਲ ਸਹੀ ਹੈ, ਲੇਕਿਨ ਜਿਸ ਤਰ੍ਹਾਂ ਹੁਣ ਪਾਕਿਸਤਾਨ ਇੱਕ ਗਵਰਨਮੈਂਟ ਜਿਹੜੀ ਹੈ ਬਹੁਤ ਦਬਾਅ ਪਾ ਰਹੀ ਬੰਦਿਆਂ ਦੇ ਕਿ ਹੈਲਮਟ ਪਾਓ, ਜੀ ਜੀ ਤੇ ਪਾਕਿਸਤਾਨ ਕੋਈ ਇੰਜ ਦੀ ਗਵਰਨਮੈਂਟ ਨਹੀਂ ਕਰ ਸਕਦੀ ਹੈ ਕਿ ਜਿਹੜੇ ਬੰਦੇ ਨਵੇਂ ਸਵਿਮਿੰਗ ਕਰਦੇ ਨੇ ਉਹਨਾਂ ਵਾਸਤੇ ਇੱਕ ਲਾਈਫ ਜੈਕਟ ਪ੍ਰੋਵਾਈਡ ਕੀਤੀਆਂ ਜਾਣ, ਦੇਖੋ ਲਾਈਵ ਮਤਲਬ ਕਿ ਉਹ ਇੱਕ ਐਦੀ ਵੀ ਰਿਕੁਆਇਰਮੈਂਟ ਹੋ ਜੇ, ਜਿਹੜੇ ਬੰਦੇ ਨਵੇਂ ਮੁੰਡੇ ਡੁੱਬਦੇ ਨੇ ਜੀ ਹਰ ਜੀ ਸਾਲ ਉਹ ਰਿਸਕ ਲੈਂਦੇ ਨੇ, ਸਵਿਮਿੰਗ ਨਹੀਂ ਆਉਂਦੀ ਹੁੰਦੀ, ਜੀ ਜੀ ਉਹਨਾਂ ਨੂੰ ਪਾਣੀ ਦੀ ਗਹਿਰਾਈ ਦਾ ਨਹੀਂ ਪਤਾ ਹੁੰਦਾ, ਛਲਾਂਗ ਲਗਾ ਦਿੰਦੇ ਨੇ, ਜੀ ਜੀ ਤੇ ਅਗਰ ਉੱਥੇ ਕੋਈ ਐਸ ਪ੍ਰੋਵਾਈਡ ਕੀਤੀ ਜਾਣ ਲਾਈਫ ਜੈਕਟ, ਤੇ ਮੇਰਾ ਤਾਂ ਨਹੀਂ ਖਿਆਲ ਕੋਈ ਡੁੱਬ ਸਕਦੇ ਨੇ। ਕੀ ਖਿਆਲ ਹੈ ਇਸ ਬਾਰੇ ਚ? ਦੇਖੋ ਕਿਉਂਕਿ ਅਲੇ ਤੁਸੀਂ ਦੇਖਿਆ ਹਰ ਸਾਲ ਬੰਦੇ ਡੁੱਬਦੇ ਜੇ। ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਗੌਰਮੈਂਟ ਲੈਵਲ 'ਤੇ ਬੈਟਰ ਉਹੀ ਸਮਝਦੇ ਨੇ, ਕਰਨਾ ਚਾਹੀਦਾ, ਠੀਕ ਹੈ, ਗੌਰਮੈਂਟ ਨੂੰ ਕਰਨਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਖੋ ਬੱਚੇ ਨਹੀਂ ਸਮਝਦੇ ਹੈ, ਖਾਸ ਕਰ ਜਿਹੜੀ ਏਜ ਹੈ ਨਾ 15 ਤੋਂ 18 ਸਾਲ ਤੱਕ, ਕਿਉਂਕਿ ਮੈਂ ਖੁਦ ਇਸੇ 'ਚ ਗੁਜ਼ਰਿਆ ਵਾਂ, ਅਤੇ ਨਾ ਤਾਂ ਮਾਂ ਬਾਪ ਦਾ ਡਰ ਹੁੰਦਾ ਹੈ ਅਤੇ ਨਾ ਕਿਸੇ ਹੋਰ ਦਾ ਹੁੰਦਾ, ਭਾਈ ਦਾ ਵੱਡੇ ਦਾ, ਠੀਕ ਹੈ। ਦਿਲ ਕਰਦਾ ਬਸ ਚਲੋ ਯਾਰ ਕੋਈ ਦੋਸਤਾਂ ਨਾਲ ਪ੍ਰੋਗਰਾਮ ਬਣਿਆ, ਚਲੋ ਚਲੀਏ, ਅਤੇ ਦੁਆਣੇ ਖਾਣ ਚੱਲਿਆ, ਬਹਾਨਾ ਸਾਡਾ ਕੀ ਹੁੰਦਾ ਸੀ, ਦੁਆਣੇ ਖਾਣ ਚੱਲੇ ਹਾਂ ਜੀ, ਨਹਿਰ 'ਤੇ ਚੱਲੇ ਹਾਂ, ਕਦੀ ਦਰਿਆ 'ਤੇ ਚੱਲੇ ਹਾਂ, ਠੀਕ ਹੈ। ਅਤੇ ਉਸ ਨੂੰ ਤੁਸੀਂ ਨਾ ਫਿਰ ਕਹਿੰਦਾ ਕਿ ਪਾਣੀ ਜਾ ਕੇ ਚਲੋ ਯਾਰ ਮੈਂ ਥੋੜ੍ਹਾ ਜਿਹਾ ਅੱਗੇ ਜਾਣਾ, ਥੋੜ੍ਹਾ ਅੱਗੇ ਜਾਣਾ, ਉਹ ਫਿਰ ਸ਼ੌਕ ਚੜ੍ਹਦਾ, ਚਲੋ ਯਾਰ ਮਤਲਬ ਨਾ ਟਿਊਬ ਮਿਲ ਜਾਂਦੀ ਕਈ ਦਫਾ ਦੋਸਤਾਂ ਕੋਲ, ਚਲੋ ਯਾਰ ਟਿਊਬ ਪਰ ਟਿਊਬ ਚੱਲਦੇ ਹਾਂ, ਕਿਉਂਕਿ ਟਿਊਬ ਪਰ ਤੁਸੀਂ ਲੈ ਬੈਠ ਜਾਂਦੇ ਹੋ ਨਾ, ਤੁਹਾਨੂੰ ਨਹੀਂ ਪਤਾ ਹੁੰਦਾ ਪਾਣੀ ਥੱਲੇ ਕਿੰਨਾ ਗਹਿਰਾ ਹੈ, ਠੀਕ ਹੈ। ਔਰ ਸਾਡੇ ਬਹੁਤ ਦੋਸਤ ਯਾਰ ਜਿਹੜੇ ਨਾ ਇਸ ਤਰ੍ਹਾਂ ਕਰਦੇ ਨੇ ਕਿ ਜਾਂਦੇ ਨੇ ਕਿ ਅਸੀਂ ਯਾਰ ਚੱਲੇ ਹਾਂ ਇੰਜੋਏ ਕਰਨ, ਬਾਅਦ 'ਚ ਕੀ ਹੁੰਦਾ ਵੈ ਕਿ ਉਹ ਬਾਅਦ 'ਚ ਬੱਚੇ ਸਾਡੇ ਮਿਲ ਨਹੀਂ ਰਹੇ ਜੀ, ਇਹ ਹੋਇਆ ਉਹ ਹੋਇਆ, ਅਤੇ ਸਾਨੂੰ ਮਤਲਬ ਕਈ ਬੜੇ ਵੱਡੇ ਵੱਡੇ ਭਾਈ ਹੁੰਦੇ ਨਾ, ਸਾਨੂੰ ਡਾਂਟਿਆ ਵੀ ਨਾ ਕਿ ਇੱਥੇ ਪਾਣੀ ਬਹੁਤ ਗਹਿਰਾ ਹੋਇਆ, ਕੱਲ੍ਹ ਤੇ ਬੰਦਾ ਡੁੱਬਿਆ, ਤੁਸੀਂ ਕਿਉਂ ਆਏ ਉੱਥੇ, ਠੀਕ ਹੈ। ਇਹ ਗੌਰਮੈਂਟ ਦਾ ਕੰਮ ਹੈ ਕਿ ਪਹਿਲੇ ਬੰਦ ਦੇ ਉੱਪਰ ਕੋਈ ਚੀਜ਼ ਅਸੀਂ ਬਣਾਉਣ, ਜਗ੍ਹਾ ਬਣਾਉਣ ਵੀ ਹਾਂ ਬੱਚੇ ਇਸ ਜਗ੍ਹਾ 'ਤੇ ਆਓ, ਉੱਥੇ ਬੰਦਾ ਖਿਲਾਉਣ ਕਰਨ, ਲੇਕਿਨ ਇਹ ਟਾਈਮ ਲੱਗੇਗਾ ਨਾ। ਦੇਖੋ ਆਸਤਾ ਆਸਤਾ ਤਰੱਕੀ ਹੋ ਰਹੀ ਹੈ। ਹੈਲਮਟ ਤੁਸੀਂ ਗੱਲ ਕਰ ਰਹੇ ਸੀ ਨਾ, ਹੈਲਮਟ ਇੱਕ ਜ਼ਰੂਰੀ ਚੀਜ਼ ਹੈ, ਉਹ ਤੁਹਾਡੀ ਸੇਫਟੀ ਵਾਈਜ਼ ਬਹੁਤ ਅੱਛੀ ਹੈ, ਲੜਕਿਆਂ ਵਾਸਤੇ ਖਾਸ ਕਰ ਬੱਚੇ ਜਿਹੜੇ ਨੇ ਅੱਜ ਕੱਲ੍ਹ 10-10 ਸਾਲ ਦੇ ਬੱਚੇ ਮੋਟਰਸਾਈਕਲ ਚਲਾ ਰਹੇ ਆ, 10 ਸਾਲ ਦੇ ਬੱਚੇ ਨੂੰ ਹਾਲੇ ਸਹੀ ਤਰ੍ਹਾਂ ਮਤਲਬ ਉਹਨੂੰ ਪਤਾ ਹੀ ਨਹੀਂ ਹੈ ਮੈਂ ਹੈ ਕਿੱਥੇ ਹਾਂ, ਅਤੇ ਉਹ ਮਤਲਬ ਮੋਟਰਸਾਈਕਲ ਚਲਾ ਰਿਹਾ, ਔਰ ਸਾਡੇ ਵੱਡੇ ਸਭ ਤੋਂ ਵੱਡਿਆਂ ਦਾ ਕਸੂਰ ਹੈ ਇਸ ਗੱਲ ਤੋਂ। ਤੁਹਾਡੀ ਗੱਲ ਸਹੀ ਹੈ, ਲੇਕਿਨ ਦੇਖੋ ਤੁਸੀਂ ਮੋਟਰਸਾਈਕਲ ਵੀ ਯੰਗ ਬੱਚੇ ਸਾਰੀ ਉਮਰ ਦੇ ਬੱਚੇ ਚਲਾਉਂਦੇ ਨੇ, ਮਤਲਬ ਛੋਟੇ 10 ਸਾਲ ਦੇ 12 ਸਾਲ ਦੇ ਲੈ ਕੇ ਜਿਤਨੇ ਵੀ ਬੱਚੇ ਨੇ, ਜੀ ਜੀ ਤੇ ਸਵਿਮਿੰਗ ਜਿਹੜੀ ਹੈ ਉਹ ਵੀ ਇਹੀ ਹਿਸਾਬ ਹੈ, ਹਰ ਮਤਲਬ ਕਿ 10 ਸਾਲ ਤੋਂ ਲੈ ਕੇ ਜਿੰਨੇ ਮਤਲਬ 8 ਸਾਲ ਦੇ ਬੱਚੇ ਵੀ ਉਹ ਵੀ ਸਵਿਮਿੰਗ ਕਰਦੇ ਜੇ। ਜੀ ਤੇ ਲੇਕਿਨ ਅਗਰ ਕੋਈ ਬੰਦਾ ਉੱਥੇ ਜਾਂ ਗਵਰਨਮੈਂਟ ਜਾਂ ਕੋਈ ਬੰਦਾ ਉੱਥੇ ਕੋਈ ਮਤਲਬ ਕਿ ਲਾਈਫ ਜੈਕਟ ਰੈਂਟ, ਇੱਕ ਇਹ ਵੀ ਆਪਰਚੁਨਿਟੀ ਹੈ, ਆਪਣਾ ਬਿਜ਼ਨਸ ਕੋਈ ਸ਼ੁਰੂ ਕਰ ਸਕਦਾ ਹੈ, ਮਤਲਬ ਰੈਂਟ ਤੇ ਦੇ ਸਕਦਾ ਜੇ ਜਿਹੜੀ ਲਾਈਫ ਜੈਕਟ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਵੀ ਫਿਰ ਲਾਈਫ ਜੈਕਟ ਬਗੈਰ ਜਾਏਗਾ ਜਿਹਨੂੰ ਸਵਿਮਿੰਗ ਨਹੀਂ ਆਉਂਦੀ, ਕੋਈ ਰਿਸਕ ਨਹੀਂ ਲਏਗਾ। ਇੱਕ ਮਤਲਬ ਕਿ ਇੱਕ ਅੱਛਾ ਮਤਲਬ ਕਿ ਸੇਫਟੀ ਵਾਸਤੇ ਇੱਕ ਬਹੁਤ ਅੱਛੀ ਗੱਲ ਹੈ ਜੀ। ਹਾਂਜੀ ਬਹੁਤ ਅੱਛੀ ਗੱਲ ਹੈ, ਅਗਰ ਸਾਡੀ ਗੌਰਮੈਂਟ ਕਰਨਾ ਚਾਹੁੰਦੀ ਹੈ ਇਸ 'ਤੇ ਅਮਲ ਕਰੇ ਔਰ ਕਰੇ ਤਾਂ ਬਹੁਤ ਅੱਛੀ ਗੱਲ ਹੈ, ਉਸ ਫਾਇਦਾ ਵੀ ਹੈ। ਅਗਰ ਮਿਸਾਲ ਦੇ ਤੌਰ 'ਤੇ ਮੈਂ ਕਹਿੰਦਾ ਕਿ ਮੈਂ ਇੱਕ ਆਪਣਾ ਕਰਨਾ ਚਾਹੁੰਦਾ ਬਿਜ਼ਨਸ ਕਰਨਾ, ਕਿ ਮੈਂ ਮਤਲਬ ਸੇਫ ਜੈਕਟਾਂ ਦੇ ਨਾਵਾਂ, ਉਸ ਤੋਂ ਬਾਅਦ ਆਪਣਾ ਇੱਕ ਮੈਂ ਇੱਕ ਇਦਾਰਾ ਬਣਾਉਣਾ ਕਿ ਭਾਈ ਇੱਥੋਂ ਆ ਕੇ ਲਾਇਸੈਂਸ ਲਓ, ਠੀਕ ਹੈ, ਬਿਜ਼ਨਸ ਵੀ ਹੈ, ਪੈਸਾ ਵੀ ਬਣ ਸਕਦਾ ਹੈ, ਲੇਕਿਨ ਹੈ ਕਿ ਪਹਿਲੇ ਇਸ ਚੀਜ਼ ਦਾ ਗੌਰਮੈਂਟ ਨੂੰ ਸੋਚਣਾ ਪਏਗਾ ਨਾ, ਕਿ ਉਹਨੇ ਲਾਇਸੈਂਸ ਇਸ਼ੂ ਕਰਵਾਉਣੇ ਨੇ, ਹਾਂ ਬਈ ਤੁਹਾਨੂੰ ਪਰਮਿਸ਼ਨ ਦੇਣੀ ਹੈ, LLC ਬਣਾਉਣੀ ਹੈ ਆਪਣੀ ਪੈਂਦੀ ਹੈ, ਕਾਫੀ ਸਾਰੇ ਪ੍ਰੋਸੈਸ ਹੁੰਦੇ ਨੇ, ਲੇਕਿਨ ਮੈਂ ਕਹਾਂਗਾ ਕਿ ਫਿਰ ਸੇਫਟੀ ਵਾਲੀ ਅੱਛੀ ਹੈ। ਤੁਸੀਂ ਨਹਿਰ ਦੇ ਨਜ਼ਦੀਕ, ਜੇਹਲਮ ਨਹਿਰ ਦੇ ਨਜ਼ਦੀਕ ਰਹਿੰਦੇ ਹੋ, ਜੀ ਜੀ ਤੁਸੀਂ ਅਗਰ ਕਿਸੇ ਬੰਦੇ ਨੂੰ ਉੱਥੇ ਸ਼ਾਪ ਓਪਨ ਕਰਕੇ ਦਿਓ, ਜੀ ਜੀ ਤਾਂ ਤੁਹਾਡੇ ਇੱਥੇ ਜਿੰਨੇ ਦੋਸਤ ਨੇ ਸਾਰੇ ਮਤਲਬ ਕਿ ਕੋਈ ਹੈਲਪ ਕਰ ਦੇਣ, ਜੀ ਜੀ ਕੋਈ ਆਪਣਾ ਕੋਈ ਉਹਨਾਂ ਸ਼ਾਪ ਵਾਸਤੇ, ਹੂੰ ਤੇ ਮੇਰਾ ਖਿਆਲ ਹੈ ਕਾਫੀ ਬੰਦੇ ਹਿੱਸਾ ਲੈਂਦੇ ਇਸ ਚੀਜ਼ 'ਚ, ਨੇਕੀ ਦਾ ਕੰਮ ਹੈ। ਕਰਨਾ ਚਾਹੀਦਾ ਤੇ ਹੈ। ਉਹ ਜਿਹੜਾ ਬੰਦਾ ਸ਼ਾਪ ਰਨ ਕਰੇ ਉਹ ਵੀ ਆਪਣਾ ਕੋਈ ਆਪਣਾ ਪ੍ਰੋਫਿਟ ਹਾਸਲ ਕਰ ਸਕਦਾ ਜੇ, ਤੇ ਕਾਫੀ ਜਾਨੀ ਨੁਕਸਾਨ ਤੋਂ ਬਚਤ ਹੋਵੇਗੀ। ਜੀ ਬਹੁਤ ਅੱਛੀ ਗੱਲ ਹੈ, ਲੇਕਿਨ ਮੈਂ ਕਹਿੰਦਾ ਕਹਿੰਦਾ ਤੁਸੀਂ ਜੇਲਮ ਦੇ ਵਿੱਚ ਇੱਕ ਮਤਲਬ ਇਹ ਕੰਮ ਸ਼ੁਰੂ ਕਰੋ, ਤੇ ਮਾਸ਼ਾਅੱਲਾ ਬਹੁਤ ਨੇਕੀ ਦਾ ਕੰਮ ਹੈ, ਜੀ ਮੈਂ ਨਾਲੇ ਜਿਹੜੇ ਬੰਦੇ ਡਿਊਟੀ ਲਾ ਦੋ ਉਹਦਾ ਰੋਜ਼ਗਾਰ ਸ਼ੁਰੂ ਹੋ ਜਾਂਦਾ। ਦੇਖੋ ਪਹਿਲੀ ਗੱਲ ਤੇ ਜਿਹੜਾ ਇਹ ਕੰਮ ਕਰਨਾ ਹੈ ਸਾਨੂੰ ਟ੍ਰੇਨਰ ਚਾਹੀਦੇ ਨੇ, ਠੀਕ ਹੈ, ਸੇਫ ਗਾਰਡ ਚਾਹੀਦੇ ਨੇ, ਠੀਕ ਹੈ। ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਬਿਜ਼ਨਸ ਕਿ ਹਾਂਜੀ ਮੈਂ ਬਿਜ਼ਨਸ ਵਾਸਤੇ ਹੀ ਕਰ ਰਿਹਾ, ਕਿਸੇ ਜਾਨ ਤੇ ਮੈਂ ਨਹੀਂ ਵਾਪਸ ਪਾ ਸਕਦਾ ਨਾ, ਨਹੀਂ ਤੁਹਾਡੀ ਸਪੈਸ਼ਲ ਜਗ੍ਹਾ ਹੋਣੀ ਚਾਹੀਦੀ ਹੈ, ਲਾਇਸੈਂਸ ਹੋਣਾ ਚਾਹੀਦਾ ਹੈ, ਫਿਰ ਉਸ ਤੋਂ ਬਾਅਦ ਹਾਂ ਬਈ ਲਾਇਸੈਂਸ ਇਸ਼ੂ ਹੋਇਆ, ਫਿਰ ਮੈਂ ਜਿਹੜੇ ਬੰਦੇ ਹਾਇਰ ਕਰ ਰਿਹਾ ਉਹਨਾਂ ਨੂੰ ਸਵਿਮਿੰਗ ਆਉਣੀ ਚਾਹੀਏ ਪ੍ਰੋਪਰਲੀ, ਠੀਕ ਹੈ। ਫਿਰ ਉਹ ਸੇਫ ਗਾਰਡ ਹੋਣੀ ਚਾਹੀਦੀ ਕਿ ਹਾਂ ਬੰਦਾ ਨਾ ਕਰੇ, ਕੋਈ ਬੰਦਾ ਅਗਰ ਛਲਾਂਗ ਮਾਰ ਰਿਹਾ ਨਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਭਾਈ ਇਸ ਟਾਈਮ ਤੋਂ ਮਤਲਬ ਇੱਥੇ ਜਾਂਦੇ ਸੀ ਨਾ, ਉਹਨਾਂ ਨੇ ਟਾਈਮ ਰੱਖਿਆ ਹੁੰਦਾ ਕਿ ਭਾਈ ਸੁਬਾਹ 9 ਵਜੇ ਆ, ਬਾਅਦ 10 ਵਜੇ ਆ ਜਾਓ, 10 ਤੋਂ ਲੈ ਕੇ ਤੁਸੀਂ ਮਤਲਬ 5 ਵਜੇ ਤੱਕ ਤੁਸੀਂ ਸਵਿਮਿੰਗ ਕਰ ਸਕਦੇ ਹੋ, ਠੀਕ ਹੈ। ਅਗਰ ਸਾਰੇ ਕਾਨੂੰਨ ਦੇ ਮੁਤਾਬਿਕ ਚੱਲਣ ਤੇ ਕਦੀ ਵੀ ਐਸੇ ਹਾਦਸੇ ਨਹੀਂ ਹੋਣ, ਨਾਲੇ ਪਾਕਿਸਤਾਨ 'ਚ ਕਿਧਰੇ ਵੀ ਕਿਸੇ ਵੀ ਦਰਿਆ 'ਚ, ਕਿਸੇ ਨਹਿਰ 'ਚ, ਕਿਸੇ ਜਗ੍ਹਾ ਵੀ ਇਸ ਤਰ੍ਹਾਂ ਚੀਜ਼ਾਂ ਨਹੀਂ ਹੋ ਸਕਦੀਆਂ, ਲੇਕਿਨ ਹਰ ਚੀਜ਼ ਇੱਕ ਟਾਈਮ ਲੱਗੇਗਾ।
ਅੱਛੀ ਗੱਲ ਹੈ, ਸਾਡੇ 'ਚ ਨਾ ਸ਼ਊਰ ਆ ਰਿਹਾ ਇਸ ਚੀਜ਼ ਦਾ, ਅਸੀਂ ਗੱਲਬਾਤ ਕਰ ਰਹੇ ਹਾਂ, ਲੋਕ ਸਾਡੇ 'ਚ ਮੇਰੇ ਭਾਈ ਦੋਸਤ ਯਾਰ ਦੇਖ ਰਹੇ ਨੇ, ਸਮਝਣਗੇ ਇਸ ਚੀਜ਼ ਨੂੰ, ਕਰਨਾ ਵੀ ਚਾਹੀਦਾ, ਅੱਗੇ ਆਉਣ ਵਧਣ, ਠੀਕ ਹੈ, ਇਸ ਨੂੰ ਪਾਪੂਲਰ ਕਰਨ ਕਿ ਹਾਂ ਭਾਈ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਹਾਂ, ਸਾਨੂੰ ਸ਼ੌਕ ਹੈ ਇਸ ਚੀਜ਼ ਦਾ। ਔਰ ਬਹੁਤ ਸਾਰੇ ਲੋਕ ਨੇ ਮਾਸ਼ਾਅੱਲਾ ਸਾਡੇ ਐਜੂਕੇਟ, ਮਾਸ਼ਾਅੱਲਾ ਪਹਿਲੇ ਸਾਡੇ, ਠੀਕ ਹੈ, ਸਾਡੇ ਇਤਨੇ ਐਜੂਕੇਟ ਲੜਕੇ ਨਹੀਂ ਸੀ ਹੈ, ਜਾਂ ਇਤਨੀ ਤਾਲੀਮ ਨਹੀਂ ਸੀ ਹੈ, ਹੁਣ ਮਾਸ਼ਾਅੱਲਾ ਸਾਡੇ ਹਰ ਬੰਦਾ, ਹਰ ਬੱਚਾ, ਹਰ ਘਰ ਦਾ ਬੱਚਾ ਪੜ੍ਹਿਆ ਲਿਖਿਆ ਸਮਝਦਾਰ ਹੈ, ਕੰਪਿਊਟਰ ਫੋਨ ਹਰ ਚੀਜ਼ ਹੈ ਵੈ, ਤੇ ਇਸ ਚੀਜ਼ ਤੋਂ ਲਰਨ ਕਰੋ। ਪਾਕਿਸਤਾਨ ਵਿੱਚ ਜਿਹੜੀ ਯੰਗ ਪਾਪੂਲੇਸ਼ਨ ਬਹੁਤ ਜ਼ਿਆਦਾ, ਹਰ ਸਾਲ ਜਿਹੜੇ ਕਈ ਬੰਦੇ ਡੁੱਬ ਜਾਂਦੇ ਨੇ ਸਵਿਮਿੰਗ ਕਰਦੇ ਆ, ਮੋਟਰਸਾਈਕਲ ਤੇ ਐਕਸੀਡੈਂਟ ਹੋਰ ਕਾਫੀ ਕਿਸਮ ਦੇ, ਤੇ ਇਸ ਬਾਰੇ ਥੋੜਾ ਮਤਲਬ ਕਿ ਗੌਰਮੈਂਟ ਨੂੰ ਤੇ ਬੰਦਿਆਂ ਨੂੰ, ਜਿਹੜੇ ਜ਼ਿਆਦਾ ਬੰਦੇ ਨੇ ਮਤਲਬ ਸ਼ਹਿਰ ਦੇ, ਜੀ ਉਹਨਾਂ ਨੂੰ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਜੀ। ਬਿਲਕੁਲ ਬਿਲकुल ਕਰਨਾ ਚਾਹੀਦਾ। ਮਤਲਬ ਕਿ ਸੇਫਟੀ ਵਾਸਤੇ ਯੰਗ ਜਨਰੇਸ਼ਨ ਦੇ ਬਾਰੇ। ਬਹੁਤ ਅੱਛੀ ਗੱਲ ਹੈ, ਕਰਨਾ ਚਾਹੀਦਾ ਹੈ, ਲੇਕਿਨ ਇਹ ਦੇਖੋ ਨਾ ਟਾਈਮ ਹੋਏਗਾ, ਇੱਕ ਲੱਗੇਗਾ ਹੁਣ ਇਸ ਤਰ੍ਹਾਂ ਸਾਡੀ ਗਵਰਨਮੈਂਟ ਨੇ ਲਾਇਸੈਂਸ ਦਾ ਹੁਣ ਸ਼ੁਰੂ ਕੀਤਾ ਹੈ। ਨਹੀਂ ਲੱਗੇ ਤਾਂ ਮਤਲਬ ਤੁਸੀਂ ਸ਼ੁਰੂ ਕਰੋ ਦੇ ਸ਼ੁਰੂ ਦੇਖੋ ਨਾ, ਸ਼ੁਰੂ ਉਹੀ ਕਹਿ ਰਿਹਾ ਨਾ, ਹੁਣ ਦੇਖੋ ਲਾਇਸੈਂਸ ਬਣਾਉਣ ਸਾਡੇ ਜਨਮ ਸ਼ੁਰੂ ਹੋਇਆ ਲਾਇਸੈਂਸ ਬਣਾਉਣਾ, ਹੁਣ ਯਕੀਨ ਕਰੋ 24 ਆਵਰ ਕਰਤਾ ਹੈ, ਲਾਇਸੈਂਸ ਬਣ ਰਹੇ ਨਾ, ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਤੁਸੀਂ ਮੋਟਰਸਾਈਕਲ ਦਾ ਲਾਇਸੈਂਸ ਬਣਾਉਣਾ ਹੈ, ਤੁਸੀਂ ਗੱਡੀ ਦਾ ਬਣਾਉਣਾ, ਕੋਈ ਵੀ ਲਾਇਸੈਂਸ ਬਣਾਉਣਾ ਨਾ, ਅਗਰ ਟਰੱਕ ਦਾ ਵੀ ਬਣਾਉਣਾ ਹੈ, ਉਹ 24 ਆਵਰ ਤੁਹਾਨੂੰ ਸਰਵਿਸ ਮਿਲ ਰਹੀ ਹੈ, ਠੀਕ ਹੈ। ਫਿਰ ਲਾਇਸੈਂਸ ਤੋਂ ਦੇਖੋ ਲਾਇਸੈਂਸ ਬਣ ਰਹੇ ਨਾ, ਉਨ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਭਾਈ ਇਹ ਜ਼ਰੂਰੀ ਹੋ ਗਿਆ, ਜਿਸ ਤਰ੍ਹਾਂ ਇਹ ਲਾਇਸੈਂਸ ਜ਼ਰੂਰੀ ਹੋ ਗਿਆ, ਇਸੇ ਤਰ੍ਹਾਂ ਗਵਰਨਮੈਂਟ ਦਾ ਕੰਮ ਹੈ ਫਿਸ਼ਿੰਗ ਦਾ ਲਾਇਸੈਂਸ ਬਣਾਉਣਾ, ਠੀਕ ਹੈ। ਫਿਰ ਹੋਰ ਕਿਤਨੇ ਲਾਇਸੈਂਸ ਨੇ, ਸਾਡੀ ਗਵਰਨਮੈਂਟ ਇਸ ਚੀਜ਼ 'ਤੇ ਪੂਰਾ ਨਹੀਂ ਉਤਰ ਰਹੀ ਹੈ, ਲੇਕਿਨ ਸਾਡੇ ਦੋਸਤਾਂ ਯਾਰਾਂ ਨੂੰ ਆਪਾਂ ਦੱਸਾਂਗੇ, ਅਸੀਂ ਕਰਾਂਗੇ ਯਾਰ ਤੁਸੀਂ ਕਰੋ, ਟਰਾਈ ਕਰੋ, ਗੱਲਬਾਤ ਕਰੋ, ਤੇ ਤਾਂ ਹੀ ਹੋਏਗਾ ਨਾ। ਅੱਛੀ ਚੀਜ਼ ਕਰ ਰਹੇ ਨੇ, ਕੋਈ ਗਲਤ ਚੀਜ਼ ਨਹੀਂ ਹੈ, ਬਹੁਤ ਅੱਛੀ ਸਾਡੀ ਗਵਰਨਮੈਂਟ ਕਰ ਰਹੀ ਹੈ, ਔਰ ਅੱਛਾ ਕਰਨਾ ਵੀ ਚਾਹੀਦਾ, ਸੇਫਟੀ ਵਾਈਜ਼ ਵੀ ਬਹੁਤ ਅੱਛੀ ਚੀਜ਼ ਹੈ। ਚਲੋ ਜੀ, ਬਹੁਤ ਮਜ਼ਾ ਆ ਰਿਹਾ ਸੀ ਪਾਹੁਰ ਭਰਾ ਨਾਲ ਗੁਫ਼ਤਗੂ ਕਰਨੇ ਦਾ, ਤੇ ਟਾਈਮ ਖਤਮ ਹੋ ਰਿਹਾ ਵੇ, ਤੇ ਇਨਸ਼ਾਅੱਲਾ ਫਿਰ ਅਸੀਂ ਮਜ਼ੀਦ ਇਸ ਟਾਪਿਕ ਦੇ ਬਾਰੇ 'ਚ, ਹੋਰ ਅੱਛੇ ਟਾਪਿਕ ਦੇ ਬਾਰੇ 'ਚ ਗੁਫ਼ਤਗੂ ਕਰਾਂਗੇ, ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਸਲਾਮ ਵਾਲੇਕੁਮ, ਅੱਲਾ ਹਾਫਿਜ਼।